ਪ੍ਰੈਜ਼ੀਡੈਂਟ ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਤੇ ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮੈਨੂੰ ਜੀ ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰਦੇ ਜਾਈਏ, ਯੂਕਰੇਨ ਤੇ ਰਸ਼ੀਆ ਦੇ ਵਿਵਾਦ ਦੇ ਤਹਿਤ ਭਾਰਤ ਨੇ ਵੀ ਆਪਣੇ ਉੱਥੇ ਰਹਿ ਰਹੇ ਨਾਗਰਿਕਾਂ ਦੇ ਲਈ ਜਾਰੀ ਕੀਤੀ ਹੈ ਸਲਾਹ। ਹਾਂਜੀ ਬਿਲਕੁਲ, ਇਹਨਾਂ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ। ਵੈਸੇ ਤਾਂ ਤੁਸੀਂ ਦੇਖਿਆ ਹੋਣਾ ਕਿ ਕਨਫਲਿਕਟ ਜਿਹੜਾ ਹੈ ਉਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਪਿਆ ਹੈ, ਨਾਟੋ ਨੂੰ ਲੈ ਕੇ ਜਾਂ ਜਿੱਦਾਂ ਵੀ ਹੈ। ਰਸ਼ੀਆ ਦਾ ਸਾਰਾ ਝਗੜਾ ਤੁਹਾਨੂੰ ਜ਼ਿਆਦਾ ਪਤਾ ਸੀਗਾ, ਇੱਧਰ ਬਹੁਤ ਘੱਟ ਚਰਚਾ ਹੋਈ ਤੇ ਯਕਦਮ ਯੂਕਰੇਨ ਬਾਰੇ ਖਬਰ ਆਈ ਤਾਂ ਬਹੁਤੇ ਲੋਕਾਂ ਨੂੰ ਕਿਤੇ ਨਾ ਕਿਤੇ ਚਿੰਤਾ ਹੋਈ ਕਿ ਉੱਥੇ ਕੀ ਮਸਲਾ ਹੋ ਗਿਆ। ਬਹੁਤੇ ਸਾਡੇ ਇੱਧਰ ਲੋਕਾਂ ਨੂੰ ਨਹੀਂ ਪਤਾ, ਤੁਹਾਡੇ ਉੱਧਰ ਕਿਉਂਕਿ ਖਬਰ ਜਿਹੜੀ ਹੈ ਬਹੁਤ ਜ਼ਿਆਦਾ ਚੱਲਦੀ ਹੈ ਕਿਉਂਕਿ ਯੂਐਸ ਉਹਦੇ ਚ ਡਾਇਰੈਕਟ ਇਨਵੋਲਵ ਹੈਗਾ। ਦੇਖੋ, ਯੂਐਸ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ 16 ਤਰੀਕ ਨੂੰ ਕੁਝ ਵੱਡਾ ਹੋ ਸਕਦਾ ਹੈ। ਔਰ ਵੈਸੇ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਯੂਐਸ ਵੱਲੋਂ ਆਉਂਦੀ ਜਿਹੜੀ ਖਬਰ ਹੈ ਨਾ, ਥੋੜੀ ਜਿਹੀ ਫਿੱਕੀ ਹੁੰਦੀ ਹੈ। ਅਫਗਾਨਿਸਤਾਨ ਵਾਲੇ ਜਾਂ ਹੋਰ 2-3 ਮਾਮਲੇ ਏਦਾਂ ਦੇ ਹੋਏ ਆ ਇਸ ਪ੍ਰਸ਼ਾਸਨ ਦੇ ਵਿੱਚ। ਪਰੰਤੂ ਜੇ ਤੁਸੀਂ ਦੇਖੋਗੇ ਫਰਾਂਸ ਨੇ ਵੀ ਕਹਿ ਦਿੱਤਾ ਸੀਗਾ। ਔਰ ਕਮਾਲ ਦੀ ਗੱਲ ਹੈ ਕਿ ਜਿਹੜਾ ਉੱਥੇ ਕਮੇਡੀਅਨ, ਅੱਜ ਕੱਲ ਵੈਸੇ ਨਾ ਰਾਜਨੀਤੀ ਚ ਕਮੇਡੀਅਨ ਚਮਕ ਰਹੇ ਆ, ਕਿਉਂਕਿ ਜਿਹੜਾ ਕਮੇਡੀਅਨ ਕਿਸੇ ਸਮੇਂ ਦਾ ਰਾਸ਼ਟਰਪਤੀ ਬਣ ਗਿਆ ਸੀ, ਸ਼ਾਇਦ ਉਹਦਾ ਨਾਮ ਜ਼ੈਲੈਂਸਕੀ ਹੈ, ਤਾਂ ਉਹਨੇ ਵੀ ਕਹਿ ਦਿੱਤਾ ਸੀਗਾ ਕਿ 16 ਤਰੀਕ ਨੂੰ ਅਸੀਂ ਜੇ ਹਮਲਾ ਹੋਇਆ ਤਾਂ ਯੂਨਿਟੀ ਡੇ ਮਨਾਵਾਂਗੇ। ਬਾਅਦ ਦੇ ਵਿੱਚ ਉਹਨੇ ਕਿਹਾ ਨਹੀਂ, ਮੈਂ ਤਾਂ ਜੋਕ ਕਰ ਰਿਹਾ ਸੀਗਾ। ਉਹ ਕਹਿੰਦੇ ਨਖੱਤਿਆ ਤੇਰੀ ਆਦਤ ਨਹੀਂ ਗਈ ਹਾਲੇ ਤੱਕ ਜੋਕ ਮਾਰ। ਕਮੇਡੀਅਨ ਦੇ ਹੀ ਨੁਕਸ ਹੁੰਦੇ ਆ ਨਾ। ਸੋ ਇਹ ਸਾਰੀਆਂ ਜਿਹੜੀਆਂ ਖਬਰਾਂ ਸੀਗੀਆਂ ਜਾਂ ਇਸ ਤਰ੍ਹਾਂ ਦੀਆਂ ਚਿੰਤਾਵਾਂ ਸੀਗੀਆਂ, ਇਸੇ ਦਰਮਿਆਨ ਭਾਰਤ ਨੇ ਵੀ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਖਾਨਾ ਪੂਰਤੀ ਕੀਤੀ ਆ, ਬੜੇ ਸੌਫਟ ਜਿਹੇ ਤਰੀਕੇ ਨਾਲ ਖਾਨਾ ਪੂਰਤੀ ਕੀਤੀ। ਕੋਈ ਇਹਨਾਂ ਦੀ ਕੋਈ ਸੋਲਿਡ ਸਟੇਟਮੈਂਟ ਨਜ਼ਰ ਨਹੀਂ ਆਈ ਹੈ। ਔਰ ਵੈਸੇ ਜੇ ਤੁਸੀਂ ਦੇਖੋਗੇ ਯੂਕਰੇਨ ਦੇ ਵਿੱਚ ਸਟੱਡੀ ਕਰਨ ਵਾਸਤੇ ਕਾਫੀ ਬੱਚੇ ਜਾਂਦੇ ਨੇ, ਉਹਨਾਂ ਨੂੰ ਉਧਰੋਂ ਲਿਆਉਣ ਵਾਸਤੇ ਜਾਂ ਕੀ ਇੰਤਜ਼ਾਮਾਤ ਰਹਿਣਗੇ, ਹਾਲ ਦੀ ਘੜੀ ਕੁਛ ਵੀ ਨਹੀਂ ਹੈ। ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਸਾਰੇ ਦੇਸ਼ ਜਿਹੜੇ ਚਿੰਤਤ ਨੇ। ਤਾਂ ਖੈਰ ਇਹਨਾਂ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਵਿਵਾਦ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ। ਉਹਦੇ ਚੱਲਦਿਆਂ ਦੇਖੋ ਸ਼ੇਅਰ ਬਾਜ਼ਾਰ ਜਾਂ ਤੇਲ ਦੀਆਂ ਕੀਮਤਾਂ, ਇਹ ਸਾਰਾ ਕੁਛ ਦੁਨੀਆ ਤੇ ਪ੍ਰਭਾਵ ਪੈ ਰਿਹਾ ਹੈਗਾ। ਹਾਲਾਂਕਿ ਪੁਤਿਨ ਮੇਰੇ ਖਿਆਲ ਦੇ ਨਾਲ ਹੁਣ ਥੋੜਾ ਠੰਡਾ ਹੋਇਆ। ਜੇ ਸਾਰਾ ਕੁਛ ਠੰਡਾ ਠੰਡੌਰੇ ਦੇ ਨਾਲ ਨਿਬੜ ਜਾਵੇ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਹੈ। ਉਸ ਤਰ੍ਹਾਂ ਇਹਨਾਂ ਨੇ ਆਪੋ ਆਪਣੇ ਦੇਸ਼ ਦੇ ਜਿਹੜੇ ਹੈਗੇ ਆ ਨਾਗਰਿਕ, ਉਹਨਾਂ ਨੂੰ ਕਿਹਾ ਕਿ ਟਿਕਾਣੇ ਜਿਹੜੇ ਭਾਈ ਜੀ ਛੱਡ ਦਿਓ ਤਾਂ ਬਿਹਤਰ ਹੈ। ਜੀ ਅੱਜ ਕਹਿੰਦੇ ਆ ਵੀ ਥੋੜੀ ਜਿਹੀ ਟੈਨਸ਼ਨ ਘਟੀ ਆ, ਕੁਛ ਕੁ ਫੌਜਾਂ ਜਿਹੜੀਆਂ ਰੂਸ ਨੇ ਵਾਪਸ ਜਿਹੜੀਆਂ ਉੱਥੋਂ ਹੁਣ ਸੱਦੀਆਂ ਹੈਗੀਆਂ ਨੇ ਜੀ। ਪੰਜਾਬ ਦਾ ਪ੍ਰਚਾਰ, ਆਪਾਂ ਵਾਪਸ ਆਈਏ ਆਪਣੇ ਪੰਜਾਬ ਵੱਲ ਨੂੰ, ਤਾਂ ਉੱਥੇ ਪ੍ਰਚਾਰ ਆਖਰੀ ਗੇੜ ਦੇ ਵਿੱਚ ਆਇਆ। ਵੱਡੇ ਚਿਹਰੇ ਮੈਦਾਨ ਦੇ ਵਿੱਚ ਗਰਜ ਰਹੇ ਨੇ। ਮੈਂ ਤਾਂ ਕਿਹਾ ਤੁਸੀਂ ਕਹਿਣ ਲੱਗੇ ਕਿ ਲੌਟ ਕੇ ਬੁੱਧੂ ਘਰ ਕੋ ਆਏ, ਕਿ ਅਸੀਂ ਬਈ ਜੀਓ ਪੋਲਿਟਿਕਸ ਨਹੀਂ ਕਰ ਸਕਦੇ, ਅਸੀਂ ਆਪਣੇ ਘਰ ਨੂੰ ਹੀ ਆਈਏ। ਖੈਰ ਚਲੋ, ਜੀਓ ਪੋਲਿਟਿਕਸ ਇਹ ਚੀਜ਼ਾਂ ਵੀ ਜਿਹੜੀਆਂ ਨੇ ਉਹ ਦੇਖਣ ਵਾਲੀਆਂ, ਬਹੁਤ ਨੌਲੇਜ ਮਿਲਦੀ ਹੈ। ਖੈਰ ਗੱਲ ਇਹ ਆ ਕਿ ਜੋ ਇੱਥੇ ਚੱਲਿਆ ਵਾ ਪ੍ਰਚਾਰ, ਉਹਦਾ ਹੁਣ ਸਿਖਰ ਹੈ। ਜਿਵੇਂ ਪੀਕ ਤੇ ਨਹੀਂ ਪਹੁੰਚਦਾ, ਪੀਕ ਹੈ ਪ੍ਰਚਾਰ ਦਾ, ਪੀਕ ਟਾਈਮ ਆ। ਤੇ 18 ਨੂੰ ਮੇਰੇ ਖਿਆਲ ਦੇ ਨਾਲ ਸ਼ਾਮ ਨੂੰ 5 ਵਜੇ ਸਾਰਾ ਕੁਛ ਬੰਦ ਹੋ ਜਾਣਾ। ਫਿਰ ਤੁਹਾਨੂੰ ਤਸਵੀਰਾਂ ਵੱਖਰੀ ਕਿਸਮ ਦੀਆਂ ਨਜ਼ਰ ਆਉਣਗੀਆਂ। ਮੈਂ ਅਕਸਰ ਦੇਖਦਾ ਹੁੰਦਾ ਜਦੋਂ ਤੋਂ ਸੁਰਤ ਸੰਭਲੇ ਹੈ ਨਾ, ਜਦੋਂ ਪ੍ਰਚਾਰ ਬੰਦ ਹੁੰਦਾ, ਇਲੈਕਸ਼ਨ ਹੁੰਦਾ, ਉਹ ਤੋਂ ਅਗਲੇ ਦਿਨ ਸਾਡੇ ਅਖਬਾਰ ਚ ਜਿਹੜੇ ਨਾ ਲੀਡਰਾਂ ਦੀਆਂ ਫੋਟੋਆਂ ਲਾਉਂਦੇ ਆ। ਕੋਈ ਫਾਰਮ ਹਾਊਸ ਤੇ ਬੈਠਾ ਹੁੰਦਾ, ਕੋਈ ਕੈਪਰੇ ਪਾ ਕੇ ਬੈਠਾ ਹੁੰਦਾ। ਇਸ ਤਰ੍ਹਾਂ ਮਤਲਬ ਕਿ ਉਹ ਮੇਰੇ ਖਿਆਲ ਦੇ ਨਾਲ ਉਹ ਸਾਰਾ ਕੁਛ ਹੀ ਹੈ ਜਿਹੜਾ ਉਹ ਦਿਖਾਉਂਦੇ ਹੁੰਦੇ ਨੇ ਵੀ ਹਾਂ ਬਈ ਹੁਣ ਅਸੀਂ ਫਰੀ, ਟੈਨਸ਼ਨ ਫਰੀ ਆ ਭਾਈ, ਅਸੀਂ ਸਾਰਾ ਕੁਛ ਹੈ ਜਿਹੜਾ ਭੁਗਤਾ ਕੇ ਹੁਣ ਇਸ ਤਰ੍ਹਾਂ ਹੀ ਮੌਜ ਲੈਣੀ ਆ ਵੀ ਜਿੰਨਾ ਕੰਮ ਕਰਨਾ ਅਸੀਂ ਕਰ ਲਿਆ 5-7 ਦਿਨ। ਸੋ ਜਿਹੜਾ 5-7 ਦਿਨ ਦਾ ਕੰਮ ਸੀਗਾ ਉਹ ਇਸ ਤਰ੍ਹਾਂ ਮਤਲਬ ਕਿ ਨਿਕਲ ਗਿਆ। ਸੋ ਬੜਾ ਵੈਸੇ ਤੇ ਪ੍ਰਚਾਰ ਦਾ ਔਖਾ ਕੰਮ ਹੈ ਜੀ, ਬਹੁਤ ਔਖਾ ਕੰਮ ਆ ਪ੍ਰਚਾਰ ਦਾ। ਜਦੋਂ ਆਪਾਂ ਦੇਖਦੇ ਹਾਂ ਲੀਡਰਾਂ ਨੂੰ, ਲੀਡਰਾਂ ਦੇ ਪਰਿਵਾਰ ਨੀਂਦਾਂ ਉੱਡ ਜਾਂਦੀਆਂ ਨੇ। ਤਾਂ ਮੇਰਾ ਸਮਾਂ ਆਪਾਂ ਜਾਇਆ ਨਹੀਂ ਕਰਦੇ ਅੱਜ ਦੀ
ਜੋ ਵੀ ਪੋਲੀਟੀਕਲ ਐਕਟੀਵਿਟੀ ਰਹੀ ਹੈ ਉਹਦੇ ਤੇ ਝਾਤ ਮਾਰ ਲੈਂਦੇ ਆ। ਪ੍ਰਿਯੰਕਾ ਗਾਂਧੀ ਸਵੇਰੇ ਹੀ ਆ ਗਏ ਸਨ, ਉਹਨਾਂ ਨੂੰ ਪੰਜਾਬੀ ਰੰਗ ਬਹੁਤ ਭਾਰਿਆ ਵਾ, ਤੇ ਉਹ ਕਹਿੰਦੇ ਆ ਕਿ ਮੇਰੇ ਬੱਚਿਆਂ ਦੀਆਂ ਰਗਾਂ ਦੇ ਵਿੱਚ ਖੂਨ ਵੀ ਪੰਜਾਬੀ ਹੈ, ਮਤਲਬ ਕਿ ਮੇਰਾ ਸਹੁਰਾ ਪਰਿਵਾਰ ਜਿਹੜਾ ਉਹ ਪੰਜਾਬੀ ਹੈ ਬੇਸਿਕਲੀ। ਤਾਂ ਉਹ ਟਰੈਕਟਰ ਤੇ ਰੋਡ ਸ਼ੋਅ ਕਰਦੇ ਆ। ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਤੇ ਭਾਜਪਾ ਸਰਕਾਰ ਉਹਨਾਂ ਤੇ ਨਿਸ਼ਾਨੇ ਕੱਸਦੇ ਆ। ਫਿਰ ਰਾਜੀਵ ਸ਼ੁਕਲਾ ਕਾਂਗਰਸ ਦਾ ਇੱਕ ਹੋਰ ਬਹੁਤ ਵੱਡਾ ਕਾਗ ਨੇਤਾ, ਉਹ ਵੀ ਕਹਿੰਦਾ ਆ ਕਿ ਸੀਐਮ ਚੰਨੀ ਨੂੰ ਵੈਸੇ ਤੇ ਬਥੇਰਾ ਸਮਾਂ ਨਹੀਂ ਮਿਲਿਆ, ਪਰੰਤੂ ਘੱਟ ਸਮੇਂ ਦੇ ਵਿੱਚ ਵੀ ਅੱਛਾ ਕਾਜ ਕਰ ਗਿਆ। ਰਾਹੁਲ ਗਾਂਧੀ ਆਇਆ ਸੀ ਰਾਜਪੁਰਾ ਕਿੱਥੇ ਹੈ? ਪਟਿਆਲੇ ਦੇ ਬਿਲਕੁਲ ਨਾਲ। ਉੱਥੇ ਕੈਪਟਨ ਅਮਰਿੰਦਰ ਸਿੰਘ ਤੇ ਅੱਜ ਪਹਿਲੀ ਵਾਰੀ ਰਾਹੁਲ ਗਾਂਧੀ ਨੇ ਤਿੱਖੇ ਸ਼ਬਦੀ ਹਮਲੇ ਕੀਤੇ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਰਾਹੁਲ ਗਾਂਧੀ ਨੇ ਕੁਝ ਗੱਲਾਂ ਹੋਰ ਕਹੀਆਂ, ਬੜੇ ਮਤਲਬ ਕਿ ਜਿਵੇਂ ਆਪਾਂ ਦੇਖਦੇ ਹਾਂ ਉਹਦਾ ਤਾਂ ਕਈ ਵਾਰ ਉਹਨਾਂ ਦੇ ਤੇਵਰ ਬੜੇ ਨਰਮ ਰਹਿੰਦੇ ਨੇ। ਜ਼ਿਆਦਾਤਰ ਉਹ ਮੋਦੀ ਸਰਕਾਰ ਜਾਂ ਨਰਿੰਦਰ ਮੋਦੀ ਤੇ ਹੀ ਹਮਲਾ ਕਰਦੇ ਨੇ। ਤਾਂ ਅੱਜ ਉਹਨਾਂ ਨੇ ਕਿਹਾ ਕਿ ਦੇਖੋ ਪੰਜਾਬ ਦੇ ਵਿੱਚ ਜੇ ਦੁਬਾਰਾ ਕਾਂਗਰਸ ਸਰਕਾਰ ਨਾ ਬਣੀ ਤੇ ਅੱਗ ਲੱਗ ਸਕਦੀ ਆ। ਕੇਜਰੀਵਾਲ ਅੱਤਵਾਦੀ ਦੇ ਘਰ ਮਿਲਦਾ ਹੈ। ਸੋ ਇਹ ਬੜੀ ਵੱਡੀ ਗੱਲ ਕਹੀ। ਔਰ ਕਮਾਲ ਦੀ ਗੱਲ ਦੇਖੋ, ਰਾਜਨੀਤੀ ਕਿਸ ਦਿਸ਼ਾ ਨੂੰ ਸਾਡੇ ਪੰਜਾਬ ਨੂੰ ਲਿਜਾਣਾ ਚਾਹੁੰਦੀ ਆ। ਕੇਜਰੀਵਾਲ ਵੀ ਕਹਿੰਦੇ ਆ, ਇਹ ਲੁਧਿਆਣੇ ਦੇ ਵਿੱਚ ਰੋਡ ਸ਼ੋਅ ਕਰ ਰਹੇ ਸੀ, ਮਤਲਬ ਕਿ ਸਾਰੇ ਹੀ ਆ ਗਏ ਨਾ, ਕੇਜਰੀਵਾਲ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ। ਤਾਂ ਲੁਧਿਆਣੇ ਦੇ ਰੋਡ ਸ਼ੋਅ ਦੇ ਵਿੱਚ ਇਹ ਕੀ ਕਹਿ ਰਹੇ ਨੇ? ਇਹ ਕਹਿ ਰਹੇ ਆ ਕਿ ਦੇਖੋ ਜੋ ਸਿਕਿਉਰਿਟੀ ਬ੍ਰੀਚ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਿੰਦੂ ਤੇ ਵਪਾਰੀ ਚਿੰਤਤ ਆ, ਤੇ ਉਹਨਾਂ ਨੂੰ ਮਤਲਬ ਕਿ ਆਪਣੀ ਅੰਦਰੂਨੀ ਸੁਰੱਖਿਆ ਦੀ ਕਿਤੇ ਨਾ ਕਿਤੇ ਚਿੰਤਾ ਆ। ਦੇਖੋ ਕਿਸ ਤਰ੍ਹਾਂ ਇਹ ਬਿਆਨ ਦੇ ਰਹੇ ਆ। ਔਰ ਉਹ ਅਰਵਿੰਦ ਕੇਜਰੀਵਾਲ ਅੱਜ ਹਿੰਦੂ ਹਿਤੈਸ਼ੀ ਬਣਨ ਦਾ ਯਤਨ ਕਰ ਰਿਹਾ ਵਾ, ਜਿਸ ਕੇਜਰੀਵਾਲ ਨੇ ਕਈ ਮਹੀਨੇ ਪਹਿਲਾਂ ਆ ਕੇ ਪੰਜਾਬ ਦੇ ਵਿੱਚ ਕਿਹਾ ਸੀ ਕਿ ਮੈਂ ਸਿੱਖ ਚੀਫ ਮਿਨਿਸਟਰ ਦਾ ਚਿਹਰਾ ਦੇ। ਕੀ ਗੱਲ ਹੈ ਬਈ, 38% ਹੈਗੇ, ਤੁਸੀਂ ਬਣਾ ਦਿੰਦੇ ਫਿਰ ਹਿੰਦੂ ਸੀਐਮ ਫੇਸ ਦੇ ਦਿੰਦੇ। ਜਾਖੜ ਸਾਹਿਬ ਬਿਟਰੇ ਪਏ ਨੇ, ਉਹਨਾਂ ਨੂੰ ਲੈ ਆਓ, ਬਣਾ ਦਿਓ, ਕੁਛ ਦਿਓ ਵੀ ਨਾ। ਐਵੇਂ ਪੋਲਰਾਈਜੇਸ਼ਨ ਨਾ ਕਰੋ ਕੱਲੀ ਫੋਕੀ। ਪੋਲਰਾਈਜੇਸ਼ਨ ਸਿੱਧੀ ਪੋਲਰਾਈਜੇਸ਼ਨ ਹੋ ਰਹੀ ਹੈ ਇਹਦੇ ਵਿੱਚ। ਆਪਾਂ ਕਹਿ ਸਕਦੇ ਕਤਾਰਬੰਦੀ ਦਾ ਯਤਨ ਹੈ। ਤਾਂ ਖੈਰ ਜੇ ਆਪਾਂ ਦੇਖੀਏ ਤਾਂ ਦੂਸਰੇ ਪਾਸੇ ਅੱਜ ਇੱਕ ਹੋਰ ਬਿਆਨ ਦਿੱਤਾ ਵਾ ਮੇਰੇ ਖਿਆਲ ਦੇ ਨਾਲ ਰਾਜਨਾਥ ਸਿੰਘ ਨੇ। ਵੇਖੋ ਕਿੱਡੇ ਵੱਡੇ ਵੱਡੇ ਚਿਹਰੇ ਜਿਹੜੇ ਤੈਨੂੰ ਆ ਰਹੇ ਆ। ਰਾਜਨਾਥ ਸਿੰਘ ਨੇ ਬਿਆਨ ਦਿੱਤਾ ਵਾ, ਇਹ ਬਿਆਨ ਦਿੱਤਾ ਹੈ ਕਿ ਦੇਖੋ ਪਗੜੀ ਦੀ ਰਾਖੀ, ਮਤਲਬ ਕਿ ਪੱਗ ਦੀ ਦਸਤਾਰ ਦੀ ਰਾਖੀ ਭਾਜਪਾ ਕਰ ਸਕਦੀ। ਕਿਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਪੱਗ ਬੰਨਣ ਵਾਲੇ ਪੱਗ ਦੀ ਰਾਖੀ ਵੀ ਕਰ ਲੈਂਦੇ ਨੇ। ਖੈਰ ਸਾਡੇ ਇੱਥੇ ਪੱਗ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਸਾਡੇ ਇੱਥੇ ਪੱਗ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਮਹਾਨ ਚਿੰਨ੍ਹ ਗਿਣਿਆ ਜਾਂਦਾ ਉਹ। ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਨਹੀਂ ਇਹ ਸਮਝਾਉਣਾ ਚਾਹੀਦਾ। ਠੀਕ ਹੈ, ਪ੍ਰਚਾਰ ਕਰੋ, ਡਿਵੈਲਪਮੈਂਟ ਤੇ ਕਰਦੇ ਤਾਂ ਬਿਹਤਰ ਸੀ। ਪੰਜਾਬ ਦੀ ਜੋ ਲੁੱਟ ਖਸੁੱਟ ਹੋਈ ਹੈ, ਪੰਜਾਬ ਦੇ ਨਾਲ ਜੋ ਧੋਖੇਬਾਜ਼ੀ ਹੋਈ ਹੈ, ਪੰਜਾਬ ਦੇ ਨਾਲ ਜੋ ਵਿਤਕਰਾ ਹੋਇਆ ਹੁਣ ਤੱਕ, ਪੰਜਾਬ ਨੂੰ ਜਿਸ ਤਰ੍ਹਾਂ ਸਿਆਸੀ ਲੋਕਾਂ ਨੇ ਜਾਂ ਸਿਆਸੀ ਸਾਜ਼ਿਸ਼ਾਂ ਨੇ ਭੱਠੀ 'ਚ ਝੋਕਿਆ ਤੇ ਉਸ ਭੱਠੀ ਦੇ ਵਿੱਚ ਸਾਡੇ ਭਵਿੱਖ ਜਲ ਗਏ। ਜੇ ਉਹਨਾਂ ਤੇ ਕੋਈ ਵਧੀਆ ਡਿਸਕਸ਼ਨ ਹੋਵੇ, ਡਿਬੇਟ ਹੋਵੇ, ਤੇ ਮੇਰੇ ਖਿਆਲ ਦੇ ਨਾਲ ਬਿਹਤਰ ਰਹੇਗਾ। ਖੈਰ ਜੇਪੀ ਨੱਡਾ ਜੀ ਵੀ ਆਏ ਆ, ਉਹਨਾਂ ਨੇ ਵੀ ਅੱਜ ਜਲਾਲਾਬਾਦ ਤੋਂ ਲੈ ਕੇ ਮੌੜ ਤੱਕ ਰੈਲੀਆਂ ਕੀਤੀਆਂ ਨੇ। ਹੋਰ ਵੀ ਵੱਡੇ ਲੀਡਰ ਆਏ ਆ। ਪਰ ਮਾਫ ਕਰਨਾ, ਮੈਂ ਰੁਕ ਰਿਹਾ ਜੀ। ਇੱਕ ਵੱਡੀ ਖਬਰ ਆ ਰਹੀ ਹੈ ਤੇ ਸੈਡ ਖਬਰ ਆ ਰਹੀ ਹੈ ਕਿ ਦੀਪ ਸਿੱਧੂ ਰੋਡ ਐਕਸੀਡੈਂਟ ਦੇ ਵਿੱਚ ਚੱਲ ਵਸਿਆ। ਸੋ ਸੈਡ ਨਿਊਜ਼ ਹੈ। ਕੋਈ ਕਿਸੇ ਨੂੰ ਪਸੰਦ ਕਰਦਾ ਜਾਂ ਨਹੀਂ ਪਸੰਦ ਕਰਦਾ, ਪਰ ਬਤੌਰ ਆਰਟਿਸਟ ਇੱਕ ਨਾਮ ਸੀ ਦੀਪ ਸਿੱਧੂ ਦਾ, ਔਰ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ। ਚਲੋ ਉਹ ਜਿਸ ਤਰ੍ਹਾਂ ਬੋਲਦੇ ਨੇ ਖੁੱਲ ਕੇ, ਉਹਨਾਂ ਦਾ ਅੰਦਾਜ਼ ਸੀਗਾ। ਕੁਛ ਲੋਕ ਸ਼ੱਕ ਕਰਦੇ ਸਨ, ਕੁਛ ਲੋਕ ਉਹਨਾਂ ਦਾ ਸਾਥ ਦਿੰਦੇ ਸਨ। ਜਿਵੇਂ ਮਰਜ਼ੀ ਆ, ਵਿਚਾਰਕ ਵਖਰੇਵਾਂ ਹੋ ਸਕਦਾ ਹੈ ਕਿਸੇ ਦਾ ਵੀ, ਪਰੰਤੂ ਬਹੁਤ ਮੈਂ ਕਹੂੰਗਾ ਕਿ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਜੀ। ਪੁਸ਼ਟੀ ਕਰਨ ਵਾਸਤੇ ਤੁਸੀਂ ਦੇਖ ਲਓ, ਚੈੱਕ ਕਰ ਲਓ ਜੀ। ਬਿਲਕੁਲ ਮਿੰਟੂ ਜੀ, ਤਕਰੀਬਨ ਸਾਰੇ ਹੀ ਨਿਊਜ਼ ਸੋਰਸਿਸ ਦੇ ਉੱਤੇ ਆਏ ਆ। ਸੋ ਬੜੀ ਮੰਦਭਾਗੀ ਇਹ ਦੁਰਘਟਨਾ ਕਹਿੰਦੇ ਆ ਇਹ ਵਾਪਰੀ ਆ। ਸੜਕ ਹਾਦਸਾ ਵਾਪਰਿਆ ਆ ਹਰਿਆਣੇ ਦੇ ਵਿੱਚ, ਤੇ ਉੱਥੇ ਕਹਿੰਦੇ ਵੀ ਇਹਨਾਂ ਦੀ ਦੇਹਾਂਤ ਹੋ ਗਿਆ ਆ, ਮੌਤ ਹੋ ਗਈ, ਅਕਾਲ ਚਲਾਣਾ ਕਰ ਗਿਆ। ਸੋਨੀਪਤ ਦੇ ਸਿਵਲ ਹਸਪਤਾਲ ਦੇ ਵਿੱਚ ਇਹਨਾਂ ਦੀ ਦੇਹ ਨੂੰ ਲੈ ਕੇ ਗਏ ਆ ਆਟੋਪਸੀ ਦੇ ਲਈ। ਹੁਣ ਕਹਿੰਦੇ ਆ ਵੀ ਉੱਥੇ ਖੜਿਆ ਗਿਆ ਆ।
ਪਿਛਲੇ ਵਰੇ ਜਦੋਂ ਫਾਰਮਰ ਐਜੀਟੇਸ਼ਨ ਹੋਈ ਸੀਗੀ, ਪ੍ਰੋਟੈਸਟ ਹੋਏ ਜੀ ਸੀ, ਉਸ ਦੇ ਦਰਮਿਆਨ ਇਹ ਨਾਮ ਕਾਫੀ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ ਸੀ। ਪੰਜਾਬ ਹਤੈਸ਼ੀ ਜੀ ਜਿਹੜਾ ਜੀ ਇਸ ਤਰੀਕੇ ਦੇ ਨਾਲ ਉਹ ਉੱਭਰੇ ਸੀਗੇ। ਬਹੁਤ ਮੰਦਭਾਗੀ ਖਬਰ ਜਿਹੜੀ ਵਾਪਰੀ ਆ। ਬਹੁਤ ਮੰਦਭਾਗੀ ਹੈ। ਬੀਤੇ ਦਿਨੀ ਸਿਮਰਨਜੀਤ ਸਿੰਘ ਮਾਨ ਜੀ ਦਾ ਵੀ ਪ੍ਰਚਾਰ ਕਰ ਕਰ ਰਹੇ ਰਹੇ ਸੀਗੇ। ਸੀਗੇ ਤੇ ਜੀ। ਚਲੋ ਉਹੀ ਗੱਲ ਹੈ ਨਾ ਕਿ ਕੋਈ ਹੋ ਸਕਦਾ ਕੋਈ ਵਿਚਾਰਕ ਤੁਹਾਡਾ ਵਖਰੇਵਾ ਵੀ ਹੋਵੇ ਕਿਸੇ ਬੰਦੇ ਦਾ, ਕੁਝ ਗੱਲਾਂ ਹੁੰਦੀਆਂ ਨੇ ਬੰਦਾ, ਪਰੰਤੂ ਓਵਰਆਲ ਜੇ ਦੇਖੀਏ ਤਾਂ ਦੀਪ ਸਿੱਧੂ ਨੇ ਇੱਕ ਤਰ੍ਹਾਂ ਨਾਲ ਕਹਿ ਲਈ ਕਿ ਆਪਣੇ ਆਪ ਨੂੰ ਬਹੁਤ ਜਲਦੀ ਇੱਕ ਫੇਸ ਬਣਾਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਫਿਲਮ ਇੰਡਸਟਰੀ ਦੇ ਵਿੱਚ ਵੀ ਦੀਪ ਸਿੱਧੂ ਦੀ ਇੱਕ ਅਲੱਗ ਪਛਾਣ ਸੀ। ਬੇਸ਼ੱਕ ਫਿਲਮਾਂ ਥੋੜੀਆਂ ਕੀਤੀਆਂ, ਮੈਂ ਜਿੰਨਾ ਕੁ ਜਾਣਦਾ ਇੰਡਸਟਰੀ ਬਾਰੇ, ਬਹੁਤ ਅੱਛੀ ਕਮਾਈ ਕੀਤੀ, ਮਤਲਬ ਕਿ ਯਾਰ ਦੋਸਤ ਅੱਛੇ ਕਮਾਏ, ਅੱਛੇ ਯਾਰ ਦੋਸਤ ਕਮਾਏ ਦੀਪ ਸਿੱਧੂ ਨੇ। ਪਰ ਬਹੁਤ ਮਾੜੀ ਗੱਲ ਹੈ ਜੀ। ਦੇਖੋ ਗੱਲ ਇਹ ਹੈ ਕਿ ਪਰਿਵਾਰ ਜਿਹੜਾ ਪਿੱਛੇ, ਮਤਲਬ ਕਿ ਹੁਣ ਮੈਨੂੰ ਪੂਰੀ ਫੈਮਿਲੀ ਦਾ ਪਤਾ ਨਹੀਂ ਹੈ, ਪਰ ਜੀ ਮੇਰੇ ਖਿਆਲ ਦੇ ਨਾਲ ਬੱਚੇ ਜੇ ਹੋਣਗੇ ਤਾਂ ਛੋਟੇ ਹੋਣਗੇ, ਤੇ ਬਹੁਤ ਹੀ ਸੈਡ ਖਬਰ ਹੈ ਜੀ। ਜੀ, ਜੀ, ਬਿਲਕੁਲ ਮਿੰਟੂ ਜੀ। ਕੋਈ KMPL ਕਹਿ ਰਿਹਾ ਹੈ, ਕੋਈ ਹਰਿਆਣੇ ਦੇ ਵਿੱਚ ਕਹਿ ਰਿਹਾ। ਆਈ ਥਿੰਕ ਅਜੇ ਯੂਜਲੀ ਏਦਾਂ ਹੁੰਦਾ ਹੈ ਮਿੰਟੂ ਜੀ, ਵੀ ਜਦੋਂ ਏਦਾਂ ਦੀ ਖਬਰ ਆਉਂਦੀ ਹੈ ਤੇ ਬੰਦੇ ਨੂੰ ਲੱਗਦਾ ਵੀ ਸ਼ਾਇਦ ਰਿਊਮਰ ਹੀ ਨਾ ਹੋਵੇ, ਅਫਵਾਹ ਹੀ ਨਾ ਹੋਵੇ। ਪਰ ਹਾਂਜੀ ਇਸ ਵਾਰ ਨਹੀਂ, ਜੀ। ਇਧਰੋਂ ਵੀ ਖਬਰਾਂ ਮੈਂ ਦੇਖ ਰਿਹਾ ਜੀ। ਜਿਹੜੇ ਨੈਸ਼ਨਲ ਨਿਊਜ਼ਪੇਪਰ ਨੇ ਉਹ ਵੀ ਅਲਰਟ ਦੇ ਰਹੇ ਨੇ, ਕਿਉਂਕਿ ਸਾਰੇ ਲੱਗੇ ਹੋਏ ਅਲਰਟ ਉਰੇ ਮੇਰੇ ਮੋਬਾਈਲ ਤੇ। ਤਾਂ ਕਿਉਂਕਿ ਜਿੰਨੇ ਵੀ ਨਿਊਜ਼ਪੇਪਰ ਹੁੰਦੇ ਆ ਜਾਂ ਐਪ, ਤੁਹਾਨੂੰ ਪਤਾ ਸਾਰੇ ਵਰਤਦੇ ਆ, ਤਾਂ ਜਿੰਨੀਆਂ ਵੀ ਡਿਜੀਟਲ ਐਪਸ ਨੇ ਧੜਾ ਧੜ ਉਹ ਦੇ ਰਹੀਆਂ ਨੇ ਅਲਰਟ। ਔਰ ਜਿਹੜਾ ਹਿੰਦੀ ਦਾ ਸਭ ਤੋਂ ਵੱਡਾ ਅਖਬਾਰ ਹੈ ਇੰਡੀਆ ਦਾ, ਜੀ ਉਹਨੇ ਵੀ ਪੁਸ਼ਟੀ ਕੀਤੀ ਹੈ ਜੀ, ਉਹਨੇ ਵੀ ਪੁਸ਼ਟੀ ਕਰ ਦਿੱਤੀ ਹੈ। ਇਸ ਤਰ੍ਹਾਂ ਹੋਰ ਵੀ ਕੁਝ ਅਖਬਾਰ ਨੇ, ਕੱਲ ਦੇ ਨਾਲ ਪਾਣਾ ਵਾਪਰ ਗਿਆ। ਕਹਿੰਦੇ ਵੀ ਤਕਰੀਬਨ 8:30 ਵਜੇ ਜਿਹੜੀ ਟ੍ਰਿਬਿਊਨ ਦੀ ਖਬਰ ਆ ਉਸ ਦੇ ਮੁਤਾਬਕ ਮੈਂ ਦੱਸ ਰਿਹਾ ਵੀ, ਕਹਿੰਦੇ ਵੀ ਐਕਸੀਡੈਂਟ ਜੀ। ਤਕਰੀਬਨ 8:30 ਵਜੇ ਸਿੰਘੂ ਬਾਰਡਰ ਦੇ ਨਜ਼ਦੀਕ ਹੀ ਜਿਹੜਾ ਵਾਪਰਿਆ, ਜਿਹੜਾ ਓਹੋ ਕਿ ਫਾਰਮਰ ਪ੍ਰੋਟੈਸਟ ਦਾ ਧੁਰਾ ਵੀ ਸੀਗਾ ਉਸ ਟਾਈਮ ਦੇ ਉੱਤੇ। ਕਹਿੰਦੇ ਬੁਰੀ ਤਰ੍ਹਾਂ ਇਹ ਫੱਟੜ ਸੀਗੇ, ਹਸਪਤਾਲ ਲਿਜਾਇਆ ਜਾ ਰਿਹਾ ਸੀਗਾ, ਜਿਸ ਦੌਰਾਨ ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਆ। ਸੋ ਇਤਫਾਕ ਦੇਖੋ ਜਿੱਥੇ ਸਿੰਘੂ ਜਾ ਕੇ, ਮਤਲਬ ਕਿ ਦੀਪ ਸਿੱਧੂ ਨੇ ਇੱਕ ਸਮਾਂ ਬਿਤਾਇਆ, ਆਪਣੇ ਆਪ ਨੂੰ ਲੋਕਾਂ ਦੇ ਵਿੱਚ ਪ੍ਰਸਿੱਧ ਕੀਤਾ, ਉਸ ਅੰਦੋਲਨ 'ਚ ਹਿੱਸਾ ਲਿਆ, ਤੇ ਜੇ ਉੱਥੇ ਜਾ ਕੇ ਇਤਫਾਕ ਦੇਖੋ ਕਿ ਜ਼ਿੰਦਗੀ ਖਤਮ ਉੱਥੇ ਹੋਈ, ਜ਼ਿੰਦਗੀ ਦੀ ਇੱਕ ਸ਼ੁਰੂਆਤ ਵੀ ਉੱਥੇ ਹੋਈ ਜਾ ਕੇ। ਜੇ ਆਪਾਂ ਦੇਖੀਏ ਤਾਂ ਬਹੁਤ ਸਾਰੀਆਂ ਜ਼ਿੰਦਗੀਆਂ ਦੀ ਸ਼ੁਰੂਆਤ ਉੱਥੇ ਹੋਈ। ਤੇ ਇਤਫਾਕ ਦੇਖੋ ਜੀ ਕੁਦਰਤ ਕੀ ਕਰਦੀ ਹੈ ਕਿ ਜਗ੍ਹਾ ਵੀ ਜਿਹੜੀ ਹੈ ਕਿੱਦਾਂ ਉਸੇ ਥਾਂ ਹੀ ਲੈ ਨਿਰਧਾਰਤ। ਗਈ। ਜੀ, ਜੀ, ਉਹ ਥਾਂ ਜਿਹੜੀ ਲੈ ਗਈ। ਬਹੁਤ ਹੀ ਮੰਦਭਾਗੀ ਘਟਨਾ ਹੈ ਜਿਹੜੀ ਵਾਪਰੀ ਆ। ਸੋ ਬਾਰ-ਬਾਰ ਜਿਹੜੀ ਆਪਾਂ ਇਹ ਦੱਸ ਦਈਏ ਵੀ ਜਿਹੜੀ ਬ੍ਰੇਕਿੰਗ ਨਿਊਜ਼ ਆ ਰਹੀ ਹੈ, ਇਸ ਦੀ ਬਹੁਤ ਸਾਰੀਆਂ, ਜਿੱਦਾਂ ਆਪਾਂ ਕਿਹਾ ਵੀ ਵੱਡੀਆਂ ਅਖਬਾਰਾਂ ਨੇ ਵੀ ਜਿਹੜੀ ਇਸ ਚੀਜ਼ ਦੀ ਪੁਸ਼ਟੀ ਜਿਹੜੀ ਉਹ ਕਰ ਦਿੱਤੀ ਆ। ਫੇਸਬੁੱਕ ਪੰਜਾਬੀ, ਖਾਸ ਕਰਕੇ ਫੇਸਬੁੱਕ ਆ, ਉਹ ਵੀ ਇਸ ਟਾਈਮ ਇਸੇ ਖਬਰ ਦੇ ਨਾਲ ਜਿਹੜਾ ਉਹ ਭਰਿਆ ਪਿਆ ਹੈਗਾ ਆ। ਜਦੋਂ ਏਦਾਂ ਦੀ ਕੋਈ ਮਿੰਟੂ ਜੀ ਭਾਣਾ ਵਾਪਰਦਾ ਆ, ਬੰਦੇ ਦੀ ਤਿਆਰੀ ਹੋਰ ਹਿਸਾਬ ਨਾਲ ਕੀਤੀ ਹੁੰਦੀ ਹੈ ਪ੍ਰੋਗਰਾਮ ਕਰਨ ਦੀ, ਪਰ ਸਾਰਾ ਹੀ ਬਿਲਕੁਲ ਜਿਹੜਾ ਜੀ, ਉੱਥੋਂ ਮਨ, ਪਤਾ ਲੱਗ। ਹਾਂਜੀ ਮਨ ਸਾਡਾ ਵੀ ਬਿਲਕੁਲ, ਅਸੀਂ ਵੀ ਸਾਰੇ ਜਿੱਦਾਂ ਕਹਿ ਲਈਏ ਆਪਾਂ ਵੀ ਸਾਰਿਆਂ ਵਾਂਗੂ ਹਿਊਮਨ ਆ, ਮਨੁੱਖ ਆ। ਅਚਨਚੇਤੀ ਜਦੋਂ ਕੋਈ ਇਸ ਤਰ੍ਹਾਂ ਚਲੇ ਜਾਂਦਾ ਹੈ, ਖਾਸ ਤੌਰ ਤੇ ਜਿਹੜਾ ਬਹੁਤ ਜ਼ਿਆਦਾ ਚਰਚਿਤ ਚਿਹਰਾ ਹੁੰਦਾ ਹੈ, ਤਾਂ ਕਿਉਂਕਿ ਉਹ ਅਣਕਿਆਸਿਆ ਹੁੰਦਾ ਹੈ ਸਾਰਾ ਕੁਛ। ਦੇਖੋ ਬਿਜ਼ਨਸ ਟੁਡੇ ਨੇ ਵੀ ਕਰ ਦਿੱਤੀ ਹੈ ਪੁਸ਼ਟੀ, ਜਿਵੇਂ ਕਹਾ ਤਾਂ ਨਿਊਜ਼ ਰੂਮ ਪੋਸਟ ਇੱਕ ਬਹੁਤ ਫਾਸਟ ਕਰਦੇ ਆ। ਫਿਰ ਡੈਕਨ ਹੈਲਥ ਵਾਲਿਆਂ ਨੇ ਵੀ ਕਰ ਦਿੱਤੀ ਹੈ, ਓਪ ਇੰਡੀਆ ਵਾਲਿਆਂ ਵੀ ਕਰ ਦਿੱਤੀ ਹੈ, ਤਕਰੀਬਨ ਜਿੰਨੇ ਵੀ ਅੰਗਰੇਜ਼ੀ ਅਖਬਾਰ ਨੇ ਸਾਰਿਆਂ ਨੇ ਹੀ, ਟਾਈਮਜ਼ ਨਾਓ ਵਾਲਿਆਂ ਨੇ ਵੀ ਕਰ ਦਿੱਤੀ ਹੈ, ABP ਲਾਈਵ ਵਾਲਿਆਂ ਨੇ ਵੀ ਕਰ ਦਿੱਤੀ ਹੈ। ਸੋ ਸਾਰੇ ਤਮਾਮ ਜਿੰਨੇ ਵੀ ਮੀਡੀਆ ਆਊਟਲੈਟ ਹੈ, ਕਿਉਂਕਿ ਦੀਪ ਸਿੱਧੂ ਦੇਖੋ ਕੌਮੀ ਮੀਡੀਆ ਦੇ ਵਿੱਚ ਵੀ ਇੱਕ ਚਿਹਰਾ ਸੀਗਾ ਦੀਪ ਸਿੱਧੂ, ਕਿਉਂਕਿ ਬਿਲਕੁਲ 26 ਜਨਵਰੀ ਤੋਂ ਬਾਅਦ ਜਿਸ ਤਰ੍ਹਾਂ ਦੀਪ ਸਿੱਧੂ ਦੇ ਖਿਲਾਫ ਕੌਮੀ ਮੀਡੀਆ ਨੇ ਲਿਖਿਆ, ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਜਿਸ ਤਰ੍ਹਾਂ ਦਾ ਅੰਦਾਜ਼ ਰਹਿੰਦਾ ਹੈ, ਜੀ। ਤਾਂ ਉਹ ਅਖਬਾਰ ਦੀਪ ਸਿੱਧੂ ਤੋਂ ਵਾਕਿਫ ਸਨ, ਉਹ ਮੀਡੀਆ ਆਊਟਲੈਟ, ਚੈਨਲ ਦੀਪ ਸਿੱਧੂ ਦੀ ਸ਼ਖਸੀਅਤ ਤੋਂ ਵਾਕਿਫ ਸਨ। ਇਸੇ ਕਰਕੇ ਜਿਵੇਂ ਹੀ ਆਪਾਂ ਨੂੰ ਅਲਰਟ ਮਿਲਿਆ, ਕੁਛ ਮੇਰੇ ਖਿਆਲ ਦੇ ਨਾਲ ਇੱਥੇ ਸੋਸ਼ਲ ਮੀਡੀਆ ਤੇ ਵੀ ਕਮੈਂਟ ਵਗੈਰਾ ਆ ਰਹੇ ਸਨ, ਤੇ ਨਾਲ ਦੀ ਨਾਲ ਹੀ ਤਮਾਮ ਮੀਡੀਆ ਆਊਟਲੈਟ ਇਸ ਖਬਰ ਨੂੰ ਕਵਰ ਕਰਦੇ ਆ ਪੁਸ਼ਟੀ ਦੇ ਰੂਪ ਦੇ ਵਿੱਚ ਕਿ ਦੀਪ ਸਿੱਧੂ ਇੱਕ ਬਹੁਤ ਵਧੀਆ ਆਰਟਿਸਟ, ਔਰ ਆਰਟਿਸਟ ਹੋਣ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਦੀਪ ਜੀ। ਸਿੱਧੂ ਦੀ, ਦੀਪ ਸਿੱਧੂ ਸਕ੍ਰਿਪਟ ਤੇ ਬਹੁਤ ਵਧੀਆ ਕੰਮ ਕਰਨ ਵਾਲਾ ਇਨਸਾਨ ਸੀਗਾ। ਮਤਲਬ ਕਿ ਸਕ੍ਰਿਪਟ ਦਾ ਬਹੁਤ, ਮਤਲਬ ਕਿ ਛੋਟੀ ਛੋਟੀ ਚੀਜ਼ ਤੇ ਧਿਆਨ ਦੇਣ ਵਾਲਾ ਸੀਗਾ।
ਆਪ ਜਦੋਂ ਵੀ ਫਿਲਮ ਬਣਾਉਂਦਾ ਸੀਗਾ, ਜਿੱਦਾਂ ਜੋਰਾ ਇਹਨਾਂ ਨੇ ਬਣਾਈ ਹੈ, ਉਹਦੇ ਚ ਬਾਈ ਅਮਰਦੀਪ ਸਿੰਘ ਗਿੱਲ ਹੋਰੀ, ਉਹ ਵੀ ਇੱਕ ਬਹੁਤ ਪਹੁੰਚੇ ਹੋਏ ਕਲਾਕਾਰ ਆਦਮੀ ਨੇ। ਪਰੰਤੂ ਦੀਪ ਸਿੱਧੂ ਦਾ ਆਪਣਾ ਇੱਕ ਵਿਜ਼ਨ ਹੁੰਦਾ ਸੀਗਾ ਉਹਨਾਂ ਚੀਜ਼ਾਂ ਦੇ ਵਿੱਚ। ਸੋ ਐਕਟਰ ਹੋਣਾ ਇੱਕ ਵੱਖਰੀ ਗੱਲ ਹੁੰਦੀ ਹੈ, ਇੱਕ ਵਿਜ਼ਨਰੀ, ਮਤਲਬ ਕਿ ਤੁਸੀਂ ਉਸ ਟੀਮ ਦਾ ਹਿੱਸਾ ਬਣ ਕੇ ਵਿਚਰਦੇ ਹੋ ਤਾਂ ਇੱਕ ਐਕਸਟਰਾ ਬੰਦੇ ਦਾ ਕਹਿ ਲਈਏ ਨਾ ਕਿ ਗੁਣ ਆ ਜਾਂਦਾ ਵਿੱਚ, ਤੇ ਨਿਖਾਰ ਹੁੰਦਾ। ਬੜੇ ਆਈਡੀਆਜ਼, ਮਤਲਬ ਕਿ ਟਾਈਟਲ ਤੱਕ ਦਾ ਵੀ ਕਹਿੰਦੇ ਆ ਕਿ ਬਹੁਤ ਧਿਆਨ ਰੱਖਦਾ ਸੀ ਹਮੇਸ਼ਾ ਦੀਪ ਸਿੱਧੂ, ਕਿ ਟਾਈਟਲ ਵੀ ਐਸਾ ਹੋਣਾ ਚਾਹੀਦਾ ਕਿ ਜਿਹਦੀ ਇੱਕ ਆਪਣੀ ਪਛਾਣ ਹੋਵੇ। ਸੋ ਉਹ ਬੜਾ ਵਧੀਆ ਹੋਣਹਾਰ ਇੱਕ ਕਹਿ ਲਈਏ ਕਿ ਡਾਇਰੈਕਟਰ ਵੀ ਹੋ ਸਕਦਾ ਸੀ ਆਉਣ ਵਾਲੇ ਸਮੇਂ ਦੇ ਵਿੱਚ, ਕਿ ਡਾਇਰੈਕਟਰ ਵੀ ਬਣ ਜਾਂਦਾ ਦੀਪ ਸਿੱਧੂ। ਐਕਟਰ ਤੇ ਸੀਗਾ ਹੀ ਸੀਗਾ। ਜੀ ਖੈਰ ਮੇਰਾ ਤੇ ਬਹੁਤ, ਜਿੱਦਾਂ ਕਹਿੰਦੇ ਜੀ, ਉਹ ਜਿੱਦਾਂ ਕਹਿੰਦੇ ਨਾ, ਮਨ ਹੀ ਖਰਾਬ ਹੋ ਗਿਆ। ਪ੍ਰੋਗਰਾਮ ਕਰ ਰਹੇ ਸੀ ਆਪਾਂ, ਕੁਝ ਹੋਰ ਸੋਚ ਕੇ ਬੈਠਦੇ ਆ ਮਾਈਕ ਤੇ, ਜੀ ਯਕਦਮ ਖਬਰ ਆ ਜਾਂਦੀ ਹੈ, ਕਿਉਂਕਿ ਖਬਰ ਸਾਡੇ ਪੰਜਾਬ ਨਾਲ ਜੁੜੀ ਹੈ, ਪੰਜਾਬੀਆਂ ਨਾਲ ਜੁੜੀ ਹੈ। ਸੋ ਸੈਡ ਹੈ ਜੀ। ਅਸੀਂ ਸਿਰਫ ਤੇ ਸਿਰਫ ਉਹਨਾਂ ਦੇ ਪਰਿਵਾਰ ਵਾਸਤੇ ਹੁਣ ਦੁਆ ਕਰ ਸਕਦੇ ਹਾਂ ਕਿ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ ਕੇ, ਇਹ ਜਿਹੜੇ ਰਹਿ ਗਏ ਨੇ ਜੀ, ਇਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਜੀ ਜੀ ਬਿਲਕੁਲ। ਇਹ ਬੈਰਿਸਟਰ ਵੀ ਸੀਗੇ, ਵਕੀਲੀ ਵੀ ਜਿਹੜੀ ਹੈ ਹਾਂਜੀ ਹਾਂਜੀ, ਵਕੀਲ ਸੀ, ਮੇਰੇ ਵਕੀਲ ਜ਼ਿਲ੍ਹੇ ਤੋਂ ਹੀ ਸਨ ਜੀ। ਜੀ ਇਹਨਾਂ ਦਾ ਪਿੰਡ ਜਿਹੜਾ ਮੁਕਤਸਰ ਜ਼ਿਲ੍ਹੇ ਦੇ ਵਿੱਚ ਸੀ, ਉਹਦੇ ਕਾਰਨ ਸੀਗਾ ਇਹਨਾਂ ਦਾ ਪਿੰਡ ਬਿਲਕੁਲ, ਮਤਲਬ ਕਿ ਮੁਕਤਸਰ ਦੇ ਵਿੱਚ ਹੀ ਆ, ਬੁੱਕਲ ਦੇ ਵਿੱਚ ਹੀ ਆ ਜਾਂਦਾ, ਜਿੱਥੇ ਆਪਣੀ ਟੀਮ ਦੇ ਮੈਂਬਰ ਪ੍ਰਵੀਨ ਸ਼ਰਮਾ ਜੀ ਰਹਿੰਦੇ ਨੇ। ਸੋ ਨਾਲ ਨਾਲ ਹੀ ਪਿੰਡ ਨੇ। ਤੇ ਇੱਥੋਂ ਫਿਰ ਇਹ ਮੂਵ ਹੋ ਗਏ ਸਨ, ਪਹਿਲਾਂ ਬਠਿੰਡੇ, ਫਿਰ ਉਸ ਤੋਂ ਬਾਅਦ ਲੁਧਿਆਣੇ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮਤਲਬ ਕਿ ਆਪਣੀ ਪੜ੍ਹਾਈ ਜਿਹੜੀ ਆ ਉਹ ਉਧਰ ਪੂਨੇ ਕੀਤੀ ਮੇਰੇ ਖਿਆਲ ਦੇ ਨਾਲ। ਉੱਥੇ ਫਿਰ ਇਹਨਾਂ ਨੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਹੈ। ਸਨੀ ਦਿਓਲ ਦੇ ਨਾਲ ਮੁਲਾਕਾਤ ਹੋਈ। ਬਹੁਤ ਵੱਡੇ ਵੱਡੇ ਜਿਹੜੇ ਕਹਿ ਲੋ ਕਿ ਹੁੰਦੇ ਆ ਨਾ ਪ੍ਰੋਡਕਸ਼ਨ ਹਾਊਸ, ਉਹਨਾਂ ਦੇ ਨਾਲ ਕੰਮ ਕੀਤਾ। ਬਹੁਤ ਤਗੜੀਆਂ ਲਾਅ ਫਰਮ ਦੇ ਵਿੱਚ ਵੀ ਕੰਮ ਕੀਤਾ ਮੇਰੇ ਖਿਆਲ ਦੇ ਨਾਲ। ਆਪਣੀ ਲਾਅ ਫਰਮ ਵੀ ਇਹਨਾਂ ਨੇ ਬਣਾਈ ਸੀਗੀ। ਤਾਂ ਬਹੁਤ ਵੱਡਾ ਐਕਸਪੀਰੀਅੰਸ ਵੀ ਸੀਗਾ, ਵਕਾਲਤ ਦਾ ਵੀ ਇੱਕ ਬਹੁਤ ਵੱਡਾ ਐਕਸਪੀਰੀਅੰਸ ਸੀਗਾ। ਸੋ ਤੁਸੀਂ ਦੇਖਿਆ ਹੋਣਾ, ਇੰਟੈਲੈਕਚੁਅਲਿਟੀ ਤਾਂ ਉਹ ਦਿਖਾਉਂਦੇ ਸੀਗੇ ਜਦੋਂ ਬੋਲਦੇ ਸੀਗੇ, ਤਾਂ ਬੜਾ ਮਤਲਬ ਕਿ ਅੰਗਰੇਜ਼ੀ ਦੇ ਵਿੱਚ ਤੇ ਬੜਾ ਹਿਸਟਰੀ ਨੂੰ ਹੱਥ ਮਾਰ ਕੇ ਬੋਲਣਾ, ਤੇ ਬੜਾ ਗਜ਼ਬ ਦਾ ਸੁਮੇਲ ਹੁੰਦਾ ਸੀ। ਮੈਂ ਜਿਵੇਂ ਕਿਹਾ ਕਿ ਕਈ ਵਾਰ ਵਿਚਾਰ ਠੀਕ ਆ, ਤੁਹਾਡੀ ਕਸੌਟੀ ਤੇ ਕਿਸੇ ਦਾ ਬਈ ਹੋ ਸਕਦਾ ਨਾ ਖਰਾ ਹੋਵੇ, ਤੁਸੀਂ ਕਹੋ ਕਿ ਨਹੀਂ, ਪਰੰਤੂ ਕਿਸੇ ਬੰਦੇ ਦਾ ਅੰਦਾਜ਼ੇ ਪਿਆ, ਉਹਦੀ ਜਾਣਕਾਰੀ, ਉਹਦੇ ਪ੍ਰੈਜੈਂਟੇਸ਼ਨ, ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਅੱਛੀਆਂ ਸਨ ਦੀਪ ਸਿੱਧੂ। ਜੀ ਜੀ ਬਿਲਕੁਲ ਜੀ। ਪੰਜਾਬ ਹਿਤੈਸ਼ੀ, ਆਲਦੋ ਦੇਖੋ ਬਹੁਤੀ ਚਰਚਾ ਇਸ ਦੀ ਜਦੋਂ ਸਨੀ ਦਿਓਲ ਦੇ ਨਾਲ ਕਰ ਰਿਹਾ ਸੀ, ਜਦੋਂ ਫਾਰਮਰ ਪ੍ਰੋਟੈਸਟ ਆਇਆ ਸੀ, ਉਦੋਂ ਉਹ ਇੱਕ ਚੀਜ਼ ਜਿਹੜੀ ਉਹ ਸਾਹਮਣੇ ਜਿਹੜੀ ਆਈ ਸੀ ਵੀ ਸਨੀ ਦਿਓਲ ਦੀ ਇਹਨੇ ਸਮਰਥਨ ਜਿਹੜਾ ਕੀਤਾ ਸੀਗਾ। ਪਰ ਪੂਰਾ ਉਸ ਤੋਂ ਬਾਅਦ ਚ ਕਹਿ ਲਓ ਵੀ ਉਸੇ ਪਾਰਟੀ ਦੇ ਖਿਲਾਫ ਵੀ ਜਿਹੜਾ ਉਹ ਡਟਿਆ ਖੜਿਆ ਵੀ, ਤੇ ਹੁਣ ਇਹ ਦਰਦਨਾਕ ਨਹੀਂ, ਦੇਖੋ ਹਾਦਸੇ ਚ ਉਹ ਵਾਪਰ ਚੀਜ਼ਾਂ ਹੁੰਦੀਆਂ ਨੇ। ਦੇਖੋ ਜ਼ਿੰਦਗੀ 'ਚ ਬਹੁਤ ਕੁਝ ਹੁੰਦਾ ਹੈ। ਮੰਨ ਲਓ ਤੁਸੀਂ ਕੋਈ ਵੀ ਜੌਬ ਸ਼ੁਰੂ ਕਰਦੇ ਹੋ, ਤਾਂ ਇਹ ਆ ਕਿ ਮੰਨ ਲਓ ਤੁਸੀਂ ਅੱਜ ਇੱਕ ਕਿਸੇ ਆਈਟੀ ਕੰਪਨੀ 'ਚ, ਕੱਲ ਨੂੰ ਹੋ ਸਕਦਾ ਉਸੇ ਆਈਟੀ ਕੰਪਨੀ ਦਾ ਕੰਪੀਟੀਟਰ ਤੁਹਾਡਾ ਜਿਹੜਾ ਮੁਕਾਬਲੇਬਾਜ਼ ਹੈ ਉਹ ਤੁਹਾਡਾ ਮਾਲਕ ਬਣ ਜਾਵੇ। ਇਹ ਵੀ ਤਾਂ ਹੁੰਦਾ ਨਾ ਆਪਣੀ ਪਰਸਨਲ ਲਾਈਫ ਦੇ ਵਿੱਚ, ਜ਼ਿੰਦਗੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਹੈ ਕਿ ਅੱਜ ਮੈਂ ਤੁਹਾਡੇ ਨਾਲ ਜੌਬ ਕਰ ਰਿਹਾ, ਹੋ ਸਕਦਾ ਮੈਂ ਕੱਲ ਕਿਤੇ ਹੋਰ ਕਰ ਰਿਹਾ ਹਾਂ ਜਿਹੜੇ ਕਿ ਤੁਹਾਡੇ ਮੁਕਾਬਲੇਬਾਜ਼ ਨੇ ਡਾਇਰੈਕਟਲੀ। ਸੋ ਕਹਿਣ ਦਾ ਭਾਵ ਇਹ ਆ ਕਿ ਜ਼ਿੰਦਗੀ 'ਚ ਚੱਲਦਾ ਰਹਿੰਦਾ ਹੈ। ਬੈਕਗਰਾਉਂਡ ਹਰੇਕ ਬੰਦੇ ਦੀ ਹੁੰਦੀ ਹੈ, ਔਰ ਯਾਰੀ ਦੋਸਤੀ ਆਪਣੀ ਜਗ੍ਹਾ ਹੁੰਦੀ ਹੈ। ਤਾਂ ਯਾਰੀ ਦੋਸਤੀ ਦੇ ਵਿੱਚ ਬਹੁਤ ਕੁਝ ਕਰਨਾ ਪੈਂਦਾ। ਅੱਜ ਦੀ ਤਾਰੀਖ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤੇ ਪ੍ਰਚਾਰ ਕੀਤਾ ਜਾ ਰਿਹਾ ਨਾ ਯਾਰਾਂ ਦੋਸਤਾਂ ਦਾ। ਕੋਈ ਕਲਾਕਾਰ ਆਪਣੇ ਵਾਸਤੇ ਕਰ ਰਿਹਾ, ਮੰਨ ਲਓ ਕੱਲ ਨੂੰ ਉਹ ਬੰਦਾ ਕਿਤੇ ਗਲਤ ਸਾਬਤ ਹੋ ਜਾਂਦਾ ਹੈ, ਜਿਹੜੇ ਪ੍ਰਚਾਰ ਕਰਨ ਵਾਲੇ ਆ ਤੇ ਉਹ ਤੇ ਇਹੀ ਕਹਿਣਗੇ ਨਾ ਕਿ ਉਸ ਸਮੇਂ ਤੇ ਯਾਰ ਉਹ ਅੱਛਾ ਸੀ, ਸਾਡਾ ਯਾਰ ਸੀ, ਦਿਲਦਾਰ ਸੀ, ਸਾਡਾ ਫਰਜ਼ ਬਣਦਾ ਸੀਗਾ। ਤੇ ਜਦੋਂ ਤੋੜੀਆਂ, ਠੀਕ ਆ, ਕੁਛ ਲੋਕ RSS ਨਾਲ ਜੋੜਦੇ ਸਨ, ਕੁਛ ਲੋਕ ਕਹਿੰਦੇ ਸਨ ਕਿ ਤਾਰੋ ਪਿੰਡੋ ਕਰਨ ਵਾਸਤੇ ਦੀਪ ਸਿੱਧੂ ਆਇਆ ਵਾ, ਪਰ ਉਹ ਚੀਜ਼ਾਂ ਮੇਰੇ ਖਿਆਲ ਦੇ ਨਾਲ ਇਤਿਹਾਸ ਹੋ ਗਈਆਂ ਨੇ। ਉਹ ਚੀਜ਼ਾਂ ਹੁਣ ਮਿੱਟੀ ਨੇ ਅੱਜ, ਕਿਉਂਕਿ ਜਦੋਂ ਬੰਦਾ ਸੰਸਾਰ ਤੋਂ ਚਲੇ ਜਾਂਦਾ ਉਹ ਬਥੇਰਾ ਕੁਛ ਹੋਇਆ, ਪਰ ਬਾਵਜੂਦ ਇਸਦੇ ਅੰਦੋਲਨ ਵੀ ਸਿਖਰ ਤੇ ਜਾ ਕੇ ਨੇਪਰੇ ਚੜਿਆ, ਸਾਰਾ ਕੁਛ ਹੋਇਆ, ਜਿੱਤ ਵੀ ਹੋਈ। ਦੀਪ ਸਿੱਧੂ ਦਾ ਉਹਦੇ ਚ ਭਾਈ ਯੋਗਦਾਨ ਵੀ ਰਿਹਾ, ਚਲੋ ਜਿੰਨਾ ਮਰਜ਼ੀ ਸੀਗਾ, ਚਾਹੇ ਉਹ ਕਿਸੇ ਵੀ ਕਿਸਮ ਦਾ ਸੀਗਾ। ਬਾਕੀ ਸਾਰਾ ਕੁਛ ਠੀਕ ਠਾਕ ਹੋ ਗਿਆ। ਤਾਂ ਮੈਂ ਤਾਂ ਸਮਝਦਾ ਕਿ ਬਹੁਤ ਮੰਦਭਾਗੀ ਖਬਰ ਹੈ ਉਸ ਪਰਿਵਾਰ ਵਾਸਤੇ ਜਿਨ੍ਹਾਂ ਦਾ ਜੀ ਚਲੇ ਗਿਆ, ਜਿਨ੍ਹਾਂ ਦਾ ਉਹ ਚਹੇਤਾ ਸੀਗਾ, ਜਿਹੜੇ ਉਹਨਾਂ ਦੇ ਪ੍ਰਸ਼ੰਸਕ ਆ, ਉਹਨਾਂ ਵਾਸਤੇ ਬਹੁਤ ਵੱਡਾ ਝਟਕਾ। ਪਰ ਮੈਂ ਸਮਝਦਾ ਕਿ ਜਿੰਨਾ ਕੁ ਮੈਂ ਉੱਥੇ ਜਾਣਿਆ ਇੰਡਸਟਰੀ ਦੇ ਵਿੱਚ ਥੋੜਾ ਸਮਾਂ ਰਹਿ ਕੇ,
ਕਿ ਇੱਕ ਅੱਛਾ ਆਰਟਿਸਟ ਜਾਂ ਕਹਿ ਲਓ ਕਿ ਆਉਣ ਵਾਲੇ ਸਮੇਂ ਦਾ ਪ੍ਰੋਡਿਊਸਰ ਡਾਇਰੈਕਟਰ ਵੀ ਫਿਲਮ ਇੰਡਸਟਰੀ 'ਚ ਚਲੇ ਗਿਆ। ਸੋ ਹਰੇਕ ਨੂੰ ਦੇਖੋ, ਹਰੇਕ ਬੰਦੇ ਦਾ ਹਰੇਕ ਥਾਂ ਤੇ ਘਾਟਾ ਹੁੰਦਾ ਹੈ। ਜੀ ਪਰਿਵਾਰ ਨੂੰ ਅੱਡ ਹੁੰਦਾ ਹੈ, ਪ੍ਰੋਫੈਸ਼ਨਲ ਲਾਈਫ 'ਚ ਜਿਹਦੇ ਨਾਲ ਜੁੜਿਆ ਹੁੰਦਾ ਹੈ ਉਹਨੂੰ ਅੱਡ ਹੁੰਦਾ ਹੈ, ਯਾਰੀ ਦੋਸਤੀ ਜਿਹਦੇ ਨਾਲ ਨਿੱਜੀ ਇੱਕ ਰਿਸ਼ਤੇਦਾਰੀ ਹੁੰਦੀ ਹੈ ਉਹਨੂੰ ਅੱਡ ਘਾਟਾ ਹੁੰਦਾ ਹੈ। ਹਰੇਕ ਬੰਦੇ ਨੂੰ, ਹਰੇਕ ਬੰਦੇ ਦੀ ਉਹ ਜਿਹੜੀ ਵੈਲਿਊ ਹੁੰਦੀ ਉਹ ਤਾਂ ਘਾਟਾ ਮਹਿਸੂਸ ਹੁੰਦਾ ਹੈ ਕਿਤੇ ਨਾ ਕਿਤੇ। ਜੀ ਜੀ ਬਿਲਕੁਲ ਜੀ, ਨਾ ਪੂਰਿਆ ਜਾਣ ਵਾਲਾ ਜਿਹੜਾ ਇਹ ਘਾਟਾ ਪਿਆ ਆ ਹਮੇਸ਼ਾ ਹੀ ਪੰਜਾਬ ਦੀ ਗੱਲ ਕਰਨ ਵਾਲਾ ਇਹ ਦੀਪ ਸਿੱਧੂ, ਪੰਜਾਬ ਦਾ ਪੁੱਤ ਜਿਹੜਾ ਉਹ ਚੱਲ ਵਸਿਆ। ਤੇ ਮਿੰਟੂ ਜੀ, ਮੈਨੂੰ ਪਤਾ ਆਪਣੀਆਂ ਖਬਰਾਂ ਤਾਂ ਚਲੋ ਜਿਹੜੀ ਆਪਣੀ ਅੱਜ ਦੀ ਰੇਲ ਗੱਡੀ ਉਹ ਤਾਂ ਲੀਹੋ ਥੋੜ੍ਹੀ ਜਿਹੀ ਇੱਧਰ ਉੱਧਰ ਹੋਈ ਆ, ਇਸ ਦੇ ਕਰਕੇ, ਪਰ ਇਹ ਬਹੁਤ ਇੰਪੋਰਟੈਂਟ ਜ਼ਰੂਰੀ ਜਿਹੜੀ ਇਹ ਗੱਲ ਸੀ। ਆਪਾਂ ਜੇ ਮੁੜ ਅਹਿਮ ਖਬਰਾਂ ਦੇ ਉੱਤੇ ਵੀ, ਦੂਜੀਆਂ ਦੇ ਉੱਤੇ ਵੀ ਜਿਹੜਾ ਆ ਉਹ ਆਈਏ। ਮਿੰਟੂ ਜੀ, ਅਜੇ ਦੇਖੋ 2 ਘੰਟੇ ਹੀ ਹੋਏ ਆ ਇਸ ਦੀ ਮੌਤ ਨੂੰ, ਤੇ ਆਪਾਂ ਗੱਲਾਂ ਜਿਹੜੀਆਂ ਕਈ ਤਰੀਕੇ ਦੀਆਂ ਸੁਣਨੀਆਂ, ਕੱਲ ਨੂੰ ਵੀ ਹੋਣਗੀਆਂ ਵੀ ਮਰਵਾ ਦਿੱਤਾ, ਮਰ ਗਿਆ ਜਾਂ ਕੀ ਹੋਇਆ। ਹਾਂਜੀ ਇਹ ਵੀ ਬਹੁਤ ਕੁਝ ਜਿਹੜਾ ਆ ਉਹ ਆਪਾਂ ਨੂੰ ਨਹੀਂ ਚੱਲਣਾ ਨਹੀਂ, ਆਈ ਆਪਾਂ ਥਿੰਕ। ਗੁਰੇਜ਼ ਜੀ ਕਰਦੇ ਹਾਲ ਦੀ ਘੜੀ। ਦੇਖੋ, ਆਪਾਂ ਕਿਸੇ ਵੀ ਇਸ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰਾਂਗੇ ਕਿਉਂਕਿ ਅਸੀਂ ਮਾਈਕ ਤੇ ਬੈਠੇ ਹਾਂ, ਸੋਸ਼ਲ ਮੀਡੀਆ ਹੋਰ ਹੁੰਦਾ ਹੈ। ਕੱਲ ਨੂੰ ਸਾਡੀ ਕੋਈ ਗੱਲ ਕੋਈ ਪਰਿਵਾਰ ਤੇ ਅਸਰ ਪਾਵੇ, ਉਹਨਾਂ ਦੇ ਕਿਸੇ ਜੀਅ ਤੇ ਅਸਰ ਪਾਵੇ, ਜਾਂ ਕਹਿ ਲਓ ਕਿ ਉਹਨਾਂ ਦੀ ਜੋ ਜ਼ਿੰਦਗੀ ਦੀ ਕਮਾਈ ਹੈ ਜਾਣ ਵਾਲੇ ਦੀ, ਉਹਦੇ ਤੇ ਅਸਰ ਪਾਵੇ, ਸੋ ਗੁਰੇਜ਼ ਕਰਨਾ ਚਾਹੀਦਾ ਹੈ। ਹਾਲ ਦੀ ਘੜੀ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਜਦ ਤੱਕ ਪੂਰੇ ਫੈਕਟ ਨਹੀਂ ਆ ਜਾਂਦੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੇ ਵੀ ਆਪਣਾ ਮੈਨੀਫੈਸਟੋ ਕੀਤਾ ਜੀ ਜਾਰੀ। ਹਾਂਜੀ ਦੇਖੋ, ਕਿਉਂਕਿ ਕਾਫੀ ਸਮਾਂ ਜਿਹੜਾ ਉਹ ਚਲੇ ਗਿਆ, ਸੋਗਮਾਈ ਖਬਰ ਨੂੰ ਕਰਦੇ ਆ, ਮੈਂ ਸੰਖੇਪ ਦੇ ਵਿੱਚ ਹੀ ਕੁਝ ਮੈਂ ਤੁਹਾਨੂੰ ਉਹਨਾਂ ਦੇ ਨੁਕਤੇ ਜਿਹੜੇ ਆ ਉਹ ਦੱਸ ਦੇਣਾ ਜੀ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਾਂ ਬੇਸਿਕਲੀ ਮੈਨੀਫੈਸਟੋ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਆਪਣੇ ਦੁਬਾਰਾ ਵਾਲੇ ਜਿਹੜਾ ਹੈਗਾ ਸੀਗਾ ਨਾ ਮੈਨੀਫੈਸਟੋ, ਉਹਦੀਆਂ ਕਾਪੀ ਕੀਤੀਆਂ ਲੱਗਦੀਆਂ ਨੇ। ਖੈਰ 5 ਲੱਖ ਮਕਾਨ ਬਣਾਉਣੇ ਨੇ ਇਹਨਾਂ ਨੇ, ਭਾਈ ਕਨਈਆ ਸਕੀਮ ਤਹਿਤ 10 ਲੱਖ ਦਾ ਬੀਮਾ ਕੀਤਾ ਜਾਊਗਾ, ਵਿਦੇਸ਼ਾਂ 'ਚ ਜਿਹੜੇ ਪੜ੍ਹਨ ਜਾਣਗੇ ਬੱਚੇ ਉਹਨਾਂ ਨੂੰ 10 ਲੱਖ ਤੱਕ ਦਾ ਲੋਨ ਦਿੱਤਾ ਜਾਊਗਾ, ਸ਼ਗਨ ਸਕੀਮ 51 ਤੋਂ 75,000 ਕਰ ਦਿੱਤੀ ਜਾਊਗੀ, ਬੁਢਾਪਾ ਪੈਨਸ਼ਨ 3100 ਕਰ ਦਿੱਤੀ ਜਾਊਗੀ, ਚੰਡੀਗੜ੍ਹ ਦੇ ਵਿੱਚ ਫਿਲਮ ਸਿਟੀ ਬਣਾਈ ਜਾਊਗੀ, ਸ਼ਗਨ ਸਕੀਮ ਜਿਹੜੀ ਹੈ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਵਧਾ ਕੇ ਤੇ 75 ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਕੰਢੀ ਇਲਾਕੇ ਵਾਸਤੇ ਵੀ ਉਹਨਾਂ ਨੇ ਕੁਝ ਕਿਹਾ ਵਾ ਕਿ ਅਸੀਂ ਯੋਜਨਾ ਲੈ ਕੇ ਆਵਾਂਗੇ। ਸਰਕਾਰੀ ਸਕੂਲ ਅਤੇ ਹਸਪਤਾਲ ਜਿਹੜੇ ਆ ਉਹ ਖਾਸ ਪ੍ਰਾਇਓਰਟੀ ਤੇ ਮਤਲਬ ਕਿ ਉਹਨਾਂ ਨੂੰ ਠੀਕ ਕੀਤਾ ਜਾਏਗਾ। ਸਰਕਾਰੀ ਸਕੂਲਾਂ ਤੇ ਪੜ੍ਹੇ ਬੱਚਿਆਂ ਲਈ ਮਤਲਬ ਸਰਕਾਰੀ ਸਕੂਲ ਚ ਜਿਹੜੇ ਬੱਚੇ ਨਿਕਲਣਗੇ ਤਾਂ ਕਾਲਜਾਂ ਚ 33% ਰਿਜ਼ਰਵੇਸ਼ਨ ਹੋਏਗਾ ਉਹਨਾਂ ਦੀਆਂ ਸੀਟਾਂ ਦਾ। ਸਿੱਖਿਆ ਤੇ ਸਿਹਤ ਨੂੰ ਕਹਿੰਦੇ ਕਿ ਅਸੀਂ ਹਰ ਸਮੇਂ ਤਰਜੀਹ ਦੇਵਾਂਗੇ। 400 ਯੂਨਿਟ ਬਿਜਲੀ ਪ੍ਰਤੀ ਮਹੀਨਾ ਜਿਹੜੀ ਹੈ ਫ੍ਰੀ ਆਫ ਕਾਸਟ ਹੋਏਗੀ। 10 ਲੱਖ ਰੁਪਏ ਜੀਵਨ ਬੀਮਾ ਜਿਹੜੇ ਦੁਕਾਨਦਾਰ ਹੈ ਉਹਨਾਂ ਨੂੰ ਦਿੱਤਾ ਜਾਏਗਾ, 10 ਲੱਖ ਦਾ ਮੈਡੀਕਲ ਬੀਮਾ, 10 ਲੱਖ ਦਾ ਫਾਇਰ ਬੀਮਾ ਜਿਹੜਾ ਉਹ ਕੀਤਾ ਜਾਏਗਾ, ਮਤਲਬ ਕਿ ਵਪਾਰੀਆਂ ਵਾਸਤੇ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੇ ਵਪਾਰੀ ਬੈਂਕਾਂ ਤੋਂ ਕਰਜ਼ਾ ਲੈਂਦੇ ਉਹਨਾਂ ਨੂੰ 5% ਦੀ ਸਬਸਿਡੀ ਦਿੱਤੀ ਜਾਏਗੀ। ਮੀਡੀਅਮ ਸਕੇਲ ਇੰਡਸਟਰੀ ਦੇ ਜਿਹੜੇ ਆ 50 ਲੱਖ ਦਾ ਕਰਜ਼ਾ ਤੇ ਕੋਈ ਲੈਂਦਾ ਹੈ ਤਾਂ 3% ਦੀ ਉਹਦੇ ਤੇ ਸਬਸਿਡੀ ਦਿੱਤੀ ਜਾਊਗੀ। ਮੁਲਾਜ਼ਮਾਂ ਵਾਸਤੇ ਐਲਾਨ ਕੀਤੇ ਨੇ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਕਿਸਾਨਾਂ ਦੀ ਆਮਦਨ ਉਹਨਾਂ ਨੇ ਕਿਹਾ ਕਿ 3 ਗੁਣਾ ਕਰ ਦਿਆਂਗੇ। ਜੇ ਸਭ ਤੋਂ ਵੱਡੀ ਗੱਲ ਦੇਖੀਏ ਤਾਂ ਦਰਿਆਈ ਪਾਣੀਆਂ ਦਾ ਮੁੱਦਾ ਫਿਰ ਉਹਨਾਂ ਨੇ ਚੱਕਿਆ ਔਰ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਯਤਨ ਕੀਤੇ ਜਾਣਗੇ। ਸੋ ਗੱਲ ਇਹ ਹੈ ਕਿ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਆ। ਪਰ ਜਿੱਥੋਂ ਤੱਕ ਮੈਨੂੰ ਯਾਦ ਆ 2012 ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡੇ, ਕਿਉਂਕਿ 17 ਵਾਲੇ ਦੀ ਆਪਾਂ ਗੱਲ ਨਹੀਂ ਕਰਾਂਗੇ ਮੈਨੀਫੈਸਟੋ ਦੀ, ਕਿਉਂਕਿ 17 ਦੇ ਵਿੱਚ ਫਿਰ ਪਾਵਰ ਹਾਸਲ ਕਰਨ ਤੋਂ ਰਹਿ ਗਏ ਸਨ। 12 ਦੀ ਉਹੀ ਗੱਲ ਕਰਾਂਗੇ ਤਾਂ 12 ਦੇ ਵਿੱਚ ਵੀ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ। ਇਹਨਾਂ ਨੇ ਕਿਹਾ ਸੀਗਾ ਕਿ +1 +2 ਬੱਚਿਆਂ ਲਈ ਅਸੀਂ ਲੈਪਟਾਪ ਦੇਵਾਂਗੇ ਵਿਦ ਡਾਟਾ ਕਾਰਡ। ਉਹ ਸਭ ਨੂੰ ਪਤਾ ਕਿ ਕੁਛ ਨਹੀਂ ਹੋਇਆ। ਜਿਹੜੇ ਬੱਚੇ ਬੇਰੁਜ਼ਗਾਰ ਨੇ ਉਹਨਾਂ ਵਾਸਤੇ ਆਖਿਆ ਸੀਗਾ ਕਿ ਅਸੀਂ 2100 ਰੁਪਇਆ ਭੱਤਾ ਦੇਵਾਂਗੇ, ਕਿਸੇ ਨੂੰ ਨਹੀਂ ਮਿਲਿਆ। ਉਦੋਂ ਵੀ ਪੈਨਸ਼ਨ ਇਹਨਾਂ ਨੇ ਕਿਹਾ ਸੀ ਡਬਲ ਕਰ ਦਿਆਂਗੇ, ਡਬਲ ਕਰ ਦਿਆਂਗੇ, ਮਤਲਬ ਕਿ ਜੋ ਬੁਢਾਪਾ ਪੈਨਸ਼ਨ ਹੈ, ਵਿਧਵਾ ਪੈਨਸ਼ਨ ਹੈ, ਇਸ ਤਰ੍ਹਾਂ ਪੈਨਸ਼ਨਾਂ ਨੂੰ ਅਸੀਂ ਵਧਾ ਦਿਆਂਗੇ, ਕੁਛ ਨਹੀਂ ਹੋਇਆ। ਉਦੋਂ ਵੀ ਇਹਨਾਂ ਨੇ ਕਿਹਾ ਸੀਗਾ ਕਿ 5-5 ਮਰਲੇ ਦੇਵਾਂਗੇ। ਅੱਜ ਵੀ ਇਹ ਕਹੀ ਜਾਂਦੇ ਆ ਕਿ 5-5 ਮਰਲੇ ਦੇਵਾਂਗੇ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਚਲੋ ਠੀਕ ਆ ਮੈਨੀਫੈਸਟੋ ਦੀਆਂ ਅਕਾਲੀਆਂ ਨੇ ਪੂਰੀਆਂ ਵੀ ਕੀਤੀਆਂ ਹੈਗੀਆਂ, ਉਹਦੇ ਚ ਕੋਈ ਸ਼ੱਕ ਨਹੀਂ ਹੈ। ਉਹਨਾਂ ਨੇ
ਟਾਰਗੇਟ ਰੱਖਿਆ ਸੀਗਾ ਕਿ ਸਰਪਲਸ ਕਰਾਂਗੇ ਸੂਬੇ ਨੂੰ। ਤਾਂ ਠੀਕ ਹੈ, ਬਾਹਰੋਂ ਮੰਗਾ ਕੇ ਸਹੀ, ਪਰ ਸਰਪਲਸ ਕੀਤਾ ਉਹਨਾਂ ਨੇ। ਇਹ ਚੀਜ਼ ਜਿਹੜੀ ਆ ਉਸ ਮੈਨੀਫੈਸਟੋ ਦੀ ਇੱਕ ਪ੍ਰਾਪਤੀ ਕਹੀ ਜਾ ਸਕਦੀ ਹੈ। ਪਰ ਬਹੁਤ ਸਾਰੇ ਇਸੇ ਤਰ੍ਹਾਂ ਦੇ ਵਾਅਦੇ, ਅਸੀਂ ਨੌਕਰੀਆਂ ਦੇਵਾਂਗੇ, ਇਹ ਕਰਾਂਗੇ, ਵਾਹ ਕਰਾਂਗੇ, ਉਹ ਸਾਰੇ ਹੀ ਕਿਤੇ ਨਾ ਕਿਤੇ ਡਿੱਗ ਪਏ ਸਨ। ਸੋ ਵਾਅਦੇ ਫਿਰ ਕੀਤੇ ਜਾ ਰਹੇ, ਵਾਅਦਿਆਂ ਦੀ ਰੁੱਤ ਹੈ, ਵਾਅਦੇ ਕਰਨ ਤੋਂ ਆਪਾਂ ਨਹੀਂ ਰੋਕ ਸਕਦੇ, ਪਰ ਜਿਨ੍ਹਾਂ ਨੇ ਵਾਅਦਿਆਂ ਤੇ ਇਤਬਾਰ ਕਰਨਾ ਹੈ, ਅਸੀਂ ਉਹਨਾਂ ਨੂੰ ਵੀ ਜ਼ਬਰਦਸਤੀ ਨਹੀਂ ਕਹਿ ਸਕਦੇ ਕਿ ਇਹਨਾਂ ਵਾਅਦਿਆਂ ਤੇ ਇਤਬਾਰ ਕਰੋ। ਜੀ, ਜੀ। ਤੇ 6 ਸਾਲਾਂ ਦੀ ਮਿੰਟੂ ਜੀ ਉਸਦੀ ਬੱਚੀ ਦੱਸੀ ਜਾਂਦੀ ਆ, ਜਿਹੜੀ ਇੱਕ ਦੀਪ ਸਿੱਧੂ ਦੇ ਬਾਰੇ ਹੁਣ ਥੋੜ੍ਹਾ ਜਿਹਾ ਇਸ ਦੇ ਬਾਰੇ ਹੋਰ ਪਤਾ, ਹਾਂਜੀ ਇਨਫੋਰਮੇਸ਼ਨਸ ਬਿਲਕੁਲ, ਜਿਹੜੀਆਂ ਆ ਹਾਂਜੀ ਰਹੀਆਂ। ਹਾਂਜੀ। ਨਹੀਂ, ਸ਼ਾਦੀ ਦੀਪ ਸਿੱਧੂ ਗਾਂਧੀ ਜਿਹੜੀ ਹੋਈ ਸੀਗੀ ਨਾ, ਉਹ ਬਿਹਾਰ ਦੇ ਇੱਕ ਬਹੁਤ ਰਈਸ ਪਰਿਵਾਰ ਦੇ ਵਿੱਚ ਹੋਈ ਸੀਗੀ। ਮੈਨੂੰ ਪਤਾ, ਮੈਂ ਦੱਸਣਾ ਨਹੀਂ ਚਾਹੁੰਦਾ, ਚਲੋ ਕਿਉਂਕਿ ਹੁਣ ਗੱਲ ਚੱਲਦੀ ਹੈ ਥੋੜਾ ਪਰਿਵਾਰਕ ਪਿਛੋਕੜ। ਮੈਨੂੰ ਪਤਾ ਉਹਨਾਂ ਦੇ ਸਿਨੇਮੇ ਬਹੁਤ, ਮਤਲਬ ਕਿ ਵਧੀਆ ਕੰਮ ਸੀ ਉਹਨਾਂ ਦਾ ਵੀ, ਤੇ ਅੱਛੀ ਆਪਣੀ ਲਾਈਫ ਜੀ ਰਹੇ ਸਨ। ਮੈਂ ਤਾਂ ਹੀ ਕਹਿ ਰਿਹਾ, ਮੈਨੂੰ ਉਹਦੇ ਬੱਚਿਆਂ ਬਾਰੇ ਕਨਫਰਮ ਨਹੀਂ ਸੀ, ਇੱਕ ਨੇ ਜਾਂ ਦੋ ਨੇ, ਤੇ ਬੱਚੇ ਤਾਂ ਮੈਨੂੰ ਪਤਾ ਸੀਗਾ ਕਿ ਛੋਟੇ ਹੀ ਹੋਣਗੇ। ਸੋ ਮਤਲਬ ਕਿ ਉੱਥੇ ਬੰਬੇ ਦੇ ਵਿੱਚ ਹੀ ਰਹੇ ਸੀ, ਤੇ ਬੜੀ ਮੈਂ ਕਹੂੰਗਾ ਕਿ ਦੁਖਦ ਗੱਲ ਹੈ ਉਸ ਬੀਬੀ ਵਾਸਤੇ, ਜਿਹਨੇ ਜ਼ਿੰਦਗੀ ਦਾ ਸਭ ਤੋਂ ਤਗੜਾ ਜਿਹੜਾ ਝਟਕਾ ਉਹ ਅੱਜ ਦੇ ਦਿਨ ਖਾਧਾ ਆ। ਜੀ। ਵਿਧਾਇਕ ਬੈਂਸ ਦੀ ਪਤਨੀ ਵੀ ਉਹਨਾਂ ਸਾਹਮਣੇ ਚੋਣ ਮੈਦਾਨ 'ਚ। ਹਾਂਜੀ ਦੇਖੋ, ਬੜੀ ਅਜੀਬੋ ਗਰੀਬ ਜੀ ਗੱਲ ਲੱਗੇਗੀ ਨਾ ਕਿ ਵਿਧਾਇਕ ਦੀ ਬੀਵੀ ਵੀ ਉਹਨਾਂ ਦੇ ਸਾਹਮਣੇ ਕੰਟੈਸਟ ਕਰ ਰਹੀ ਹੈ, ਮੁਕਾਬਲਾ ਕਰ ਰਹੀ ਹੈ। ਐਸਾ ਨਹੀਂ ਹੈ, ਮੁਕਾਬਲਾ ਤੇ ਕੀ ਹੋਣਾ ਆ। ਗੱਲ ਕੀ ਹੈ ਕਿ ਦੋ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਜਾਣਗੇ ਪੋਲੀਟੀਸ਼ੀਅਨ, ਜਿਨ੍ਹਾਂ ਦੀਆਂ ਬੀਵੀਆਂ ਹੀ ਉਹਨਾਂ ਦੀਆਂ ਇਸ ਵੇਲੇ ਕਹਿ ਲਓ ਕਿ ਮੁਕਾਬਲੇਬਾਜ਼ ਨੇ ਚੁਣਾਵੀ ਰਣ ਦੇ ਵਿੱਚ। ਇੱਕ ਤੇ ਹੈਗੇ ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਜਿਹੜੇ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਤੁਹਾਨੂੰ ਐਕਟਿਵ ਲੀਡਰ ਨਜ਼ਰ ਆ ਜਾਣਗੇ, ਹਰੇਕ ਤੇ ਨਜ਼ਰ ਆ ਜਾਂਦੇ ਆ। ਫਿਰ ਇਸ ਤੋਂ ਇਲਾਵਾ ਇੱਕ ਨੇ ਬੈਂਸ ਸਾਹਿਬ। ਅਸਲ ਦੇ ਵਿੱਚ ਕੀ ਹੈ ਕਿ ਦੋਵਾਂ ਪਰਿਵਾਰਾਂ ਦੀ, ਦੋਵਾਂ ਟੱਬਰਾਂ ਦੀ ਕਹਾਣੀ ਸੇਮ ਆ ਕਿ ਕਵਰਿੰਗ ਉਮੀਦਵਾਰ ਦੇ ਤੌਰ ਤੇ ਦੋਨਾਂ ਹੀ ਬੀਬੀਆਂ ਨੇ ਕਾਗਜ਼ਾਤ ਭਰੇ ਸਨ, ਪਰ ਇਹਨਾਂ ਨੇ ਕੀਤਾ ਕਿ ਇੱਕ ਤਾਂ ਜਿਹੜੇ ਬੈਂਸ ਫੈਮਿਲੀ ਦਾ ਰਿਹਾ ਉਹ ਤਾਂ ਇਹਨਾਂ ਨੇ ਚੁੱਕੇ ਨਹੀਂ, ਵਾਪਸ ਨਹੀਂ ਲਏ। ਤਾਂ ਦੂਸਰੇ ਪਾਸੇ ਜਿਹੜੇ ਕਾਹਨ ਸਿੰਘ ਵਾਲਾ ਸੀਗੇ, ਉਹਨਾਂ ਦੀ ਜਿਹੜੀ ਧਰਮ ਪਤਨੀ ਸੀ, ਉਹਨਾਂ ਨੇ ਪਾਰਟੀ ਵਾਲਾ ਖਾਨਾ ਨਹੀਂ ਸੀ ਭਰਿਆ, ਤਾਂ ਉਹ ਫਿਲ ਨਹੀਂ ਸੀ ਕੀਤਾ, ਜਿਸ ਦੇ ਸਿੱਟੇ ਵਜੋਂ ਉਹ ਆਜ਼ਾਦ ਉਮੀਦਵਾਰ ਵਜੋਂ ਪ੍ਰਵਾਨਿਤ ਹੋ ਗਏ। ਤੇ ਇਧਰੋਂ ਕਿਉਂਕਿ ਇਹਨਾਂ ਨੇ ਕਾਗਜ਼ ਨਹੀਂ ਸਨ ਚੱਕੇ, ਇਹ ਵੀ ਆਜ਼ਾਦ ਕੈਂਡੀਡੇਟ ਬਣ ਗਏ। ਮਤਲਬ ਕਿ ਮੀਆਂ ਬੀਵੀ ਹੀ ਇੱਕ ਦੂਜੇ ਦੇ ਉਲਟ ਤੁਹਾਨੂੰ ਖੜੇ ਨਜ਼ਰ ਆਉਣਗੇ, ਪਰ ਵਾਸਤਵ ਦੇ ਵਿੱਚ, ਹਕੀਕਤ ਦੇ ਵਿੱਚ ਉਲਟ ਨਹੀਂ ਹੈ। ਪਰ ਕਿਉਂਕਿ ਕਾਗਜ਼ਾਂ ਦੇ ਵਿੱਚ ਦੋਨੇ ਉਮੀਦਵਾਰ ਰਹਿਣਗੇ, ਕਹਿ ਸਕਦੇ ਆ ਕਿ ਕਾਗਜ਼ੀ ਪੱਤਰੀ ਤੇ ਉਹ ਹੈਗੇ ਹੀ ਇੱਕ ਦੂਜੇ ਦੇ ਉਲਟ ਉਮੀਦਵਾਰ। ਪਰ ਜਦੋਂ ਇਲੈਕਸ਼ਨ ਹੋਏਗਾ, ਸਾਰਿਆਂ ਨੂੰ ਦੱਸਿਆ ਜਾਏਗਾ ਕਿ ਵੇਖੋ ਕਿਤੇ ਭੁਲੇਖੇ ਨਾਲ ਇੱਧਰ ਵੋਟ ਨਾ ਪਾ ਦੇ। ਜੀ, ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਮੋਦੀ ਦੇ ਲਾਏ ਨਿਸ਼ਾਨੇ ਤੋਂ ਬਾਅਦ ਅਕਾਲੀ ਦਲ ਵੀ ਗਰਮ ਹੋ। ਦੇਖੋ, ਮੋਦੀ ਨੇ ਕੀ ਕਿਹਾ ਸੀ, ਇੰਨੇ ਤਾਂ ਕੋਈ ਨਿਸ਼ਾਨੇ ਵਾਲੇ, ਮੈਨੂੰ ਤਾਂ ਇਹਨਾਂ ਦੀ ਇਲੂ ਇਲੂ ਵਾਲੀ ਕਹਾਣੀ ਲੱਗਦੀ ਆ, ਕੋਈ ਨਿਸ਼ਾਨੇ ਖਾਸ ਨਹੀਂ ਹੈ ਜਿਵੇਂ ਨਿਸ਼ਾਨੇ ਲਾਉਂਦੇ ਨੇ। ਨਿਸ਼ਾਨਾ ਲਾਇਆ ਸੀ ਕੱਲ ਰਾਹੁਲ ਗਾਂਧੀ ਤੇ ਨਰਿੰਦਰ ਮੋਦੀ ਨੇ, ਤੇ ਦੇਖ ਲਓ ਚੌਪਰ ਵਾਲੀ ਘਟਨਾ ਨੂੰ ਕਿਸ ਤਰ੍ਹਾਂ ਉਹਨੇ ਬਿਆਨਿਆ ਸੀਗਾ ਪ੍ਰਧਾਨ ਸੇਵਕ ਨੇ ਕਿ ਭਾਈ ਕਾਂਗਰਸ ਦਾ ਯੁਵਰਾਜ, ਵੀ ਨਾ ਕੋਈ ਮੰਤਰੀ ਨਾ ਕੋਈ ਸੰਤਰੀ। ਸੋ ਇਦਾਂ ਦੇ ਨਿਸ਼ਾਨੇ ਕੱਸਦੇ ਹੋ, ਜਦੋਂ ਕੱਸਦੇ ਹੋ ਤੁਸੀਂ ਭਾਸ਼ਣ ਦੇਖ ਲਿਓ ਕੱਢ ਕੇ ਸੰਸਦ ਦੇ ਵਿੱਚ ਕਿ ਕਿਵੇਂ ਫਿਰ ਐ ਚਟਕਾਰੇ ਲਾ ਲਾ ਕੇ ਗੱਲ ਕਰਦੇ ਨੇ। ਤਾਂ ਜਿਹੜੀ ਗੱਲ ਹੈਗੀ ਆ ਨਿਸ਼ਾਨੇ ਕੱਸਣ ਦੀ ਇੱਕ ਦੂਜੇ ਤੇ, ਉਹ ਇਹੋ ਆ ਕਿ ਮੋਦੀ ਸਾਹਿਬ ਨੇ ਇੱਕ ਗੱਲ ਕਹੀ ਆ ਕਿ ਵੇਖੋ ਇਹ ਮਸਲਾ ਜਿਹੜਾ ਆ ਇਹ ਕੁਝ ਇਸ ਤਰ੍ਹਾਂ ਦਾ ਹੈ ਕਿ ਅਸੀਂ ਉਸ ਪੋਜੀਸ਼ਨ ਦੇ ਵਿੱਚ ਸੀ ਕਿ ਸਾਥੋਂ ਬਗੈਰ ਅਕਾਲੀ ਸਰਕਾਰ ਨਹੀਂ ਸਨ ਬਣਾ ਸਕਦੇ। ਸਾਡੇ ਕੋਲ ਅੱਛੀ ਖਾਸੀ ਤਾਦਾਦ ਸੀ ਐਮਐਲਏ ਦੀ, ਪਰੰਤੂ ਅਸੀਂ ਫਿਰ ਵੀ ਚੁੱਪ ਕਰ ਗਏ। ਹਾਲਾਂਕਿ ਮਨੋਰੰਜਨ ਕਾਲੀਆ ਜੀ ਡਿਪਟੀ ਸੀਐਮ ਬਣਦੇ ਸਨ, ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਬਣਾ ਦਿੱਤਾ, ਪਰ ਅਸੀਂ ਇੱਕ ਜਿੱਦਾਂ ਰਾਜਨੀਤੀ ਦਾ ਕਹਿ ਦਿੰਦੇ ਆ ਕਿ ਅਲਾਇੰਸ ਧਰਮ, ਗੱਠਜੋੜ ਧਰਮ, ਅਸੀਂ ਉਹ ਨਿਭਾਇਆ। ਕਾਦੇ ਵਾਸਤੇ? ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ, ਪੰਜਾਬੀਅਤ ਵਾਸਤੇ, ਕਿ ਨਹੀਂ ਕੋਈ ਗੱਲ ਨਹੀਂ ਹੈ, ਇਹ ਹਿੰਦੂ ਸਿੱਖ ਦੀ ਇੱਕ ਏਕਤਾ ਦਾ ਮਿਸਾਲੀ ਗੱਠਜੋੜ ਆ, ਕੋਈ ਗੱਲ ਨਹੀਂ। ਸੋ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਾਦਲ ਫੈਮਿਲੀ ਨੂੰ ਉਹ ਵੇਲਾ ਯਾਦ ਕਰਵਾ ਦਿੱਤਾ। ਤਾਂ ਬਾਦਲ ਸਾਹਿਬ ਖੁਦ ਫਿਰ ਇਸ ਸਟੇਟਮੈਂਟ ਨੂੰ ਕਾਊਂਟਰ ਕਰਨ ਵਾਸਤੇ ਆਉਂਦੇ ਨੇ ਮੁਰੇ, ਤਾਂ ਉਹਨਾਂ ਨੇ ਕਿਹਾ
ਕਿ ਏਡੇ ਵੱਡੇ ਲੀਡਰ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ। ਜਦ ਅਸੀਂ ਇਹ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਬਣਾਉਣ ਦਾ ਫੈਸਲਾ ਕੀਤਾ ਤਦ ਅਸੀਂ ਬੈਠ ਕੇ ਡਿਸਕਸ਼ਨ ਕੀਤੀ ਸੀ। ਸੋ ਇਹ ਉਹਨਾਂ ਨੇ ਜਵਾਬ ਦਿੱਤਾ ਵਾ, ਪਰ ਮੈਨੂੰ ਨਹੀਂ ਲੱਗਦਾ ਕੋਈ ਇੰਨਾ ਜ਼ਿਆਦਾ ਨਿਸ਼ਾਨੇਬਾਜ਼ੀ ਵਾਲਾ ਕੰਮ ਨਹੀਂ ਹੋਇਆ। ਇਹ ਤੇ ਬੜਾ ਪੋਲੇ ਪੋਲੇ ਖੇਡਦੇ ਪਏ ਨੇ ਪਿਛਲੇ ਕੁਝ ਦਿਨਾਂ ਤੋਂ। ਜੇ ਦੇਖੋਗੇ ਅਕਾਲੀ ਅਤੇ ਭਾਜਪਾ ਵਾਲੇ ਇੱਕ ਦੂਜੇ ਪ੍ਰਤੀ ਕੋਈ ਵੀ ਜੇ ਕੜਪਣ ਵਾਲਾ ਸ਼ਬਦ ਵੇਖੋਗੇ, ਕਸ਼ੀਦਗੀ ਵਾਲਾ ਸ਼ਬਦ ਵੇਖੋਗੇ ਤਾਂ ਘੱਟ ਇਸਤੇਮਾਲ ਕਰ ਰਹੇ। ਜੀ ਜੀ ਜੀ। ਚੋਣਾਂ 'ਚ ਸ਼ਰਾਬ ਵੰਡਣ ਲਈ ਜਿਹੜੀ ਲਿਆਂਦੀ ਸ਼ਰਾਬ ਸੀਗੀਆਂ ਉਹਦੀਆਂ 50 ਪੇਟੀਆਂ ਐਕਸਾਈਜ਼ ਵਿਭਾਗ ਨੇ ਕੀਤੀਆਂ ਬਰਾਮਦ। ਦੇਖੋ ਸਾਰੇ ਪਾਸੇ ਇਹੀ ਹਾਲ ਚੱਲੀ ਜਾਂਦਾ ਹੈ। ਅੱਜ ਵੀ ਰਿਪੋਰਟ ਹੈ ਕਿ ਕਾਫੀ ਨਸ਼ਾ ਜਿਹੜਾ ਫੜਿਆ ਗਿਆ ਪੰਜਾਬ ਦੇ ਵਿੱਚ, ਮੇਰੇ ਖਿਆਲ ਦੇ ਨਾਲ ਆਲਮੋਸਟ ਹੁਣ 450 ਕਰੋੜ ਦਾ ਅੰਕੜਾ ਪਹੁੰਚ ਗਿਆ ਵਾ, ਜਿਹਦੇ ਵਿੱਚ ਦਾਰੂ ਤੋਂ ਲੈ ਕੇ ਹੈਰੋਇਨ ਤੱਕ ਜਾਂ ਕਹਿ ਲੋ ਕਿ ਨਗਦੀ ਵੀ ਹੈ, ਸਾਰਾ ਕੁਛ ਹੈਗਾ। ਤਾਂ ਜਿਹੜੀਆਂ 50 ਪੇਟੀਆਂ ਫੜੀਆਂ ਗਈਆਂ ਨੇ ਇਹ ਇੱਕ ਸ਼ੋਰੂਮ ਦੇ ਵਿੱਚੋਂ ਫੜੀਆਂ ਗਈਆਂ ਪੰਜਾਬ ਦੇ ਵਿੱਚ। ਤੇ ਇਹਦੇ ਅੰਦਰ ਹੁਣ ਤੱਕ ਇਹ ਗੱਲ ਨਿਕਲ ਕੇ ਆ ਰਹੀ ਹੈ, ਵੈਸੇ ਸ਼ਹਿਰ ਦਾ ਸਾਫ਼ ਨਹੀਂ ਹੋਇਆ ਖਬਰ ਦੇ ਵਿੱਚ, ਤੇ ਮਤਲਬ ਕਿ ਇਹ ਦੱਸਿਆ ਜਾ ਰਿਹਾ ਸ਼ਾਇਦ ਡੇਰਾਬੱਸੀ ਦੇ ਨੇੜੇ ਕੋਈ ਡੇਰਾਬੱਸੀ ਵਿਹੜਾ ਮਾਰ ਗਿਆ, ਉੱਥੇ ਸ਼ੋਰੂਮ ਦੇ ਵਿੱਚੋਂ ਇਹ ਬਰਾਮਦ ਹੋਈ ਹੈ। ਇਹ ਦੱਸਿਆ ਜਾ ਰਿਹਾ ਕਿ ਕਿਸੇ ਕਾਉਂਸਲਰ ਦੇ ਸ਼ੋਰੂਮ ਦੇ ਵਿੱਚੋਂ ਬਰਾਮਦ ਹੋਈ ਹੈ ਸ਼ਰਾਬ। ਕਈ ਵਾਰ ਸ਼ੁਰੂ ਚ ਮੀਡੀਆ ਜਦੋਂ ਇਸ ਤਰ੍ਹਾਂ ਫਲੈਸ਼ ਕਰਦਾ ਨਿਊਜ਼, ਕਿਉਂਕਿ ਅਖਬਾਰਾਂ ਛਪਦੀਆਂ ਨਹੀਂ ਹੈ, ਅਖਬਾਰਾਂ ਆਈਆਂ ਨਹੀਂ ਹੁੰਦੀਆਂ, ਉਹਦੇ ਵਿੱਚ ਡਿਟੇਲ ਜ਼ਰੂਰ ਹੁੰਦੀ ਹੈ। ਤਾਂ ਜਿਹੜੇ ਫਲੈਸ਼ ਹੁੰਦੇ ਆ ਨਿਊਜ਼ ਦੇ, ਉਹਦੇ ਵਿੱਚ ਸਿਰਫ ਥੋੜੀ ਬਹੁਤੀ ਜਾਣਕਾਰੀ ਹੁੰਦੀ ਹੈ। ਤਾਂ ਦੇਖੋ ਗੱਲ ਕੀ ਹੈ ਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ 450 ਕਰੋੜ ਦਾ ਹੁਣ ਤੱਕ ਸਮਾਨ ਫੜਿਆ ਜਾ ਚੁੱਕਾ। 448 ਕਰੋੜ 10 ਲੱਖ ਰੁਪਏ ਦਾ ਹੁਣ ਤੱਕ ਸਮਾਨ ਜਿਹੜਾ ਜ਼ਬਤ ਕੀਤਾ ਗਿਆ। ਇਹਦੇ ਚ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਤਾਂ ਉਹ ਨਸ਼ੇ ਨਾਲ ਹੀ ਜੁੜਿਆ ਵਾ। ਨਸ਼ੇ ਦਾ ਬਹੁਤ ਵੱਡਾ ਕਾਰੋਬਾਰ ਤੁਹਾਨੂੰ ਪਤਾ ਹੀ ਹੈ ਚੱਲਦਾ। 325 350 ਕਰੋੜ ਦਾ ਹੁਣ ਤੱਕ ਨਸ਼ਾ ਫੜਿਆ ਗਿਆ, ਸਮੇਤ ਦਾਰੂ, ਹੀਰੋਇਨ ਵਗੈਰਾ ਜੋ ਵੀ ਹੀਰੋਇਨ ਚੱਲਦੀ ਹੈ ਇੱਥੇ। ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦਾ, ਨਾਲ ਦੀ ਨਾਲ ਜੇ ਤੁਸੀਂ ਦੇਖੋ ਕਿ 2012 ਦੇ ਮੁਕਾਬਲੇ ਜਿੰਨੀ ਹੈਰੋਇਨ ਐਤਕੀ ਰਿਕਵਰ ਹੋਈ ਹੈ ਮਾਡਲ ਕੋਡ ਆਫ ਕੰਡਕਟ 'ਚ, ਉਹ 3 ਗੁਣਾ ਵੱਧ ਗਈ ਆ। 3 ਗੁਣਾ ਮਤਲਬ ਕਿ ਕੰਜ਼ੰਪਸ਼ਨ ਵੱਧਦੀ ਹੈ ਤਾਂ ਉਹਦੇ ਹਿਸਾਬ ਦੇ ਨਾਲ ਫਿਰ ਸਪਲਾਈ ਵੀ ਵੱਧ ਜਾਂਦੀ ਹੈ। ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਲੈਕਸ਼ਨ ਕਰਵਾਉਣ ਵਾਲੇ ਕਿੰਨੇ ਬੇਵਸ ਨੇ ਤੇ ਇਲੈਕਸ਼ਨ ਜਿਹੜੇ ਲੜ ਰਹੇ ਨੇ ਉਹ ਕਿੰਨੇ ਐਕਟਿਵ ਨੇ, ਕਿਸ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਨੇ। ਜੀ ਜੀ। ਤੇ ਮਿੰਟੂ ਜੀ ਸ਼ੁਕਰੀਆ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਬਾਰੇ ਜਾਣਕਾਰੀ ਦੇਣ ਲਈ। ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤ ਆ ਤੇ ਮਿਲਦੇ ਹਾਂ ਜੀ ਫਿਰ ਕੱਲ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੀ ਜਾਈਏ ਅੱਜ ਦੀ ਜਿਹੜੀ ਸਭ ਤੋਂ ਵੱਡੀ ਅਹਿਮ ਖਬਰ ਇਹੀ ਰਹੀ। ਪੰਜਾਬ ਦਾ ਪੁੱਤ ਬਹੁਤ ਹੀ ਪੜ੍ਹਿਆ ਲਿਖਿਆ ਹੋਣਹਾਰ ਨੌਜਵਾਨ ਉੱਭਰ ਰਿਹਾ ਲੀਡਰ, ਜਿਸ ਨੂੰ ਆਖ ਰਹੇ ਸੀਗੇ, ਬੜੀਆਂ ਉਸ ਦੇ ਵੱਲ ਕਿਆਸ ਰਾਹੀਆਂ ਸੀ, ਉਸ ਤੋਂ ਬਹੁਤ ਜਿਹੜੀ ਕਹਿ ਲਓ ਵੀ ਅੱਖਾਂ ਦੀਆਂ ਪਲਕਾਂ ਤੇ ਵੀ ਪੰਜਾਬੀਆਂ ਨੇ ਇਸ ਨੂੰ ਬਿਠਾਇਆ। ਦੀਪ ਸਿੱਧੂ ਉਹ ਆਪਣੇ ਵਿਚਾਲੇ ਨਹੀਂ ਰਿਹਾ। ਉਸ ਦੀ ਇੱਕ ਸੜਕ ਹਾਦਸੇ ਦੇ ਵਿੱਚ ਜਿਹੜੀ ਉਹ ਮੌਤ ਹੋ ਗਈ ਆ। ਸੋਨੀਪਤ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਉਹ ਪੁਸ਼ਟੀ ਕਰ ਦਿੱਤੀ ਆ। ਤਕਰੀਬਨ ਸਾਰੇ ਹੀ ਮੁਲਕ ਦੇ ਅਖਬਾਰਾਂ ਦੇ ਵਿੱਚ, ਪੋਰਟਲਸ ਦੇ ਉੱਤੇ ਇਸ ਚੀਜ਼ ਦੀ ਪੁਸ਼ਟੀ ਜਿਹੜੀ ਉਹ ਹੋ ਚੁੱਕੀ ਆ। ਬਹੁਤ ਹੀ ਮੰਦਭਾਗਾ ਭਾਣਾ ਇਹ ਵਾਪਰਿਆ ਆ। ਦਿੱਲੀ ਨੂੰ ਕਹਿੰਦੇ ਆ ਵੀ ਸ਼ਾਇਦ ਉੱਥੇ ਉਧਰ ਨੂੰ ਇਹ ਜਾ ਰਹੇ ਸੀ। ਬੀਤੇ ਦਿਨਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਅਮਰਗੜ੍ਹ ਹਲਕੇ ਦੇ ਵਿੱਚ ਜਾ ਕੇ ਉਹਨਾਂ ਦੇ ਲਈ ਪ੍ਰਚਾਰ ਵੀ ਜਿਹੜਾ ਉਹ ਕਰ ਰਹੇ ਸੀਗੇ। ਤੇ ਉਸੇ ਦੌਰਾਨ ਹੀ ਇਹ ਜਿਹੜਾ ਆ ਖਬਰ ਆਈ ਆ। ਮੰਨਣ ਨੂੰ ਜੀ ਨਹੀਂ ਕਰਦਾ, ਪਰ ਇਸ ਡਾਢੇ ਨੂੰ ਹੁਣ ਕੌਣ ਆਖੇ ਵੀ ਇੰਜ ਨਾ ਕਰ, ਪਰ ਇਹ ਹੋ ਗਿਆ। ਇਹ ਭਾਣਾ ਜਿਹੜਾ ਉਹ ਵਾਪਰ ਗਿਆ ਆ। ਦੇਹਾਂਤ ਜਿਹੜਾ ਆ ਉਹ ਦੀਪ ਸਿੱਧੂ ਹੁਣਾਂ ਦਾ ਇਸ ਸੜਕ ਹਾਦਸੇ ਦੇ ਵਿੱਚ ਹੋਇਆ। ਸੋ ਹੁਣ ਆਪਾਂ ਇੱਥੇ ਪ੍ਰੋਗਰਾਮ ਨੂੰ ਜਿਹੜਾ ਹੁਣ ਸਮਾਪਤ ਕਰਦੇ ਹਾਂ। ਬਹੁਤ ਹੀ ਮੰਦਭਾਗੀ ਇਸ ਖਬਰ ਦੇ ਨਾਲ ਹੁਣ ਕਰ ਕੁਛ ਨਹੀਂ ਸਕਦੇ, ਜੋ ਹੈ ਉਹ ਤੁਹਾਨੂੰ ਜਿਹੜਾ ਸਾਰਿਆਂ ਨੂੰ ਦੱਸਣਾ ਹੀ ਪੈਣਾ ਹੈਗਾ। ਤੇ ਮਿਲਾਂਗੇ ਜੀ ਅਗਲੀ ਵਾਰ। ਸਭ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ।